ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾ ਟੌਨੀ ਟਰਕੀਅਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 22 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ। ਇੱਕ ਖਬਰ ਜਦੋਂ ਤੋਂ ਮੈਂ ਸੁਣੀ ਹੈ, ਜਦੋਂ ਤੋਂ ਇਹਦੇ ਤੇ ਚਰਚਾ ਚੱਲੀ ਹੈ, ਮੈਂ ਸੋਚ ਰਿਹਾ ਸੀਗਾ ਵੀ ਲੋਕਾਂ ਦੀ ਕਿੱਡੀ ਭਰੋਸੇਯੋਗਤਾ ਹੁੰਦੀ ਹੈ ਅਦਾਲਤਾਂ ਦੇ ਉੱਤੇ। ਬੰਦਾ ਜਦੋਂ ਵੀ ਉਹਦੇ ਤੇ ਕੋਈ ਜ਼ੁਲਮ ਹੁੰਦਾ, ਕੋਈ ਫੋਰਸ ਜ਼ੁਲਮ ਕਰਦੀ ਹੈ ਜਾਂ ਉਹਦੇ ਤੇ ਸਮਾਜ ਦੇ ਵਿੱਚੋਂ ਕੋਈ ਸਮਾਜ ਦਾ ਕੋਈ ਹਿੱਸਾ ਜ਼ੁਲਮ ਕਰਦਾ ਤੇ ਉਹ ਕਹਿੰਦਾ ਵੀ ਆਈ ਵਿਲ ਸੀ ਯੂ ਇਨ ਦਾ ਕੋਰਟ, ਮੈਂ ਤੈਨੂੰ ਅਦਾਲਤ 'ਚ ਦੇਖਾਂਗਾ। ਮਤਲਬ ਇਹ ਇਕੱਲਾ ਕੋਰਟ ਨਹੀਂ ਹੁੰਦਾ, ਉਹਦਾ ਇਹ ਹੁੰਦਾ ਵੀ ਉਹਦੀ ਭਰੋਸੇਯੋਗਤਾ ਵੀ ਮੈਨੂੰ ਉੱਥੋਂ ਨਿਆਂ ਮਿਲੂਗਾ। ਤੇ ਜੇਕਰ ਭਾਰਤ ਦਾ ਚੀਫ ਜਸਟਿਸ ਇਹ ਗੱਲ ਕਵੇ ਵੀ ਮੈਂ ਨਹੀਂ ਦੇਖਣੀ ਵੀਡੀਓ ਤੇ ਸੁਣਵਾਈ ਤੋਂ ਹੀ ਇਨਕਾਰ ਕਰ ਦੇਵੇ ਤਾਂ ਫਿਰ ਲੋਕਾਂ ਦੇ ਵਿੱਚ ਕੀ ਮੈਸੇਜ ਆਊਗਾ? ਲੋਕ ਕੀ ਸੋਚਣਗੇ ਨਿਆਂ ਦੀ ਇਸ ਧਿਰ ਨੂੰ ਲੈ ਕੇ? ਪ੍ਰਵੀਨ ਜੀ, ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਜੀ ਉਹ ਸ਼ਖਸੀਅਤ ਨੇ ਜੀ ਜਿਨ੍ਹਾਂ ਦੇ ਦੋ ਵਿਗੜੇ ਬੋਲਾਂ ਨੇ ਕਾਂਗਰਸ ਜਨਤਾ ਪਾਰਟੀ ਨੂੰ ਜਨਮ ਦਿੱਤਾ ਹੈ। ਬਿਲਕੁਲ ਜੀ, ਬਿਲਕੁਲ। ਬਾਅਦ ਚੋਂ ਬੇਸ਼ੱਕ ਉਹਨਾਂ ਨੇ ਆਪਣੇ ਆਪ ਨੂੰ ਦੁਰਸਤ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ, ਮੇਰਾ ਭਾਵ ਇਹ ਨਹੀਂ ਸੀ, ਮੈਂ ਸਾਰਿਆਂ ਲਈ ਨਹੀਂ ਕਿਹਾ ਸੀ, ਮੈਂ ਨੌਜਵਾਨਾਂ ਲਈ ਨਹੀਂ ਕਿਹਾ ਸੀ, ਮੈਂ ਤਾਂ ਸਾਰੇ ਵਕੀਲਾਂ ਲਈ ਵੀ ਨਹੀਂ ਕਿਹਾ ਸੀ, ਮੈਂ ਤਾਂ ਉਹਨਾਂ ਲਈ ਕਿਹਾ ਸੀ ਜਿਹੜੇ ਕਾਲਾ ਕੋਟਾ ਪਾ ਲੈਂਦੇ ਨੇ, ਫਿਰ ਬਾਅਦ ਚੋਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਆਰਟੀ ਐਕਸਪਰਟ ਬਣ ਕੇ ਲੋਕਾਂ ਨੂੰ ਭਰਮਾਉਂਦੇ ਨੇ, ਇਹ ਕਰਦੇ ਨੇ, ਉਹ ਕਰਦੇ ਨੇ, ਮੈਂ ਤਾਂ ਉਹਨਾਂ ਲਈ ਕਿਹਾ ਸੀ। ਜੋ ਵੀ ਹੋਵੇ, ਉਹਨਾਂ ਦੇ ਮੂੰਹ ਚੋਂ ਨਿਕਲੇ ਬੋਲ ਤੇ ਕਮਾਨ ਚੋਂ ਨਿਕਲਿਆ ਤੀਰ ਫਿਰ ਉਹ ਵਾਪਸ ਨਹੀਂ ਆਉਂਦਾ। ਤੇ ਇਸ ਲਈ ਉਹਦੇ ਵਿੱਚੋਂ ਫਿਰ ਅਭਿਜੀਤ ਦੀਪਕੇ ਨੇ ਇੱਕ ਸੋਸ਼ਲ ਮੀਡੀਆ ਤੇ ਪੇਜ ਬਣਾਇਆ ਤੇ ਉਸ ਤੋਂ ਬਾਅਦ ਇਹ ਪਾਰਟੀ ਇਸ ਰੂਪ ਚ ਆ ਗਈ ਤੇ ਉਸ ਤੋਂ ਬਾਅਦ ਇਹਦੇ ਤੇ ਜਿਹੜਾ ਨੀਟ ਪੇਪਰ ਹੈ ਇਸ ਮਾਮਲੇ ਤੇ ਪ੍ਰਦਰਸ਼ਨ ਸ਼ੁਰੂ ਹੋ ਗਿਆ। ਜੀ ਜੀ। ਹੁਣ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਉਹ ਸਾਰੇ ਕਾਕਰੋਚ ਦੇ ਵਰਕਰ ਥੋੜਾ ਨੇ, ਉਹ ਸਧਾਰਨ ਘਰਾਂ ਦੇ ਜਵਾਕ, ਸਹੀ ਹੈ, ਆਮ ਬੱਚੇ ਨੇ। ਤੇ ਮੈਂ ਕਹਿੰਦਾ ਉਹ ਪਾਰਟੀ ਦੇ ਹੋਣ, ਉਹ ਆਮ ਹੋਣ ਜੀ। ਪੁਲਿਸ ਦਾ ਉਹਨਾਂ ਪ੍ਰਤੀ ਅਜਿਹਾ ਵਤੀਰਾ ਕਿਵੇਂ ਹੋ ਸਕਦਾ? ਕਿਸੇ ਵੀ ਨਾਗਰਿਕ ਪ੍ਰਤੀ, ਕਿਸੇ ਵੀ ਵਿਅਕਤੀ ਪ੍ਰਤੀ, ਕਿਸੇ ਵੀ, ਔਰ ਉਹ ਜੇ ਬੱਚੇ ਹੋਣ, ਸਟੂਡੈਂਟ ਹੋਣ, ਫਿਰ ਤਾਂ ਵੱਖਰਾ ਹੀ ਬਿਲਕੁਲ ਸਵਾਲ। ਤੇ ਜੇ ਪੁਲਿਸ ਵੈਸ਼ੀਪਣੇ ਤੇ ਆ ਗਈ, ਲੋਕ ਫਿਰ ਸਿਸਟਮ ਸਰਕਾਰਾਂ ਕੰਨੀ ਦੇਖਦੇ ਨੇ ਕਿ ਉਹ ਕੁਛ ਕਰਨਗੀਆਂ। ਸਰਕਾਰਾਂ ਵੀ ਜਦੋਂ ਪਿੱਠ ਕਰਕੇ ਖੜ ਜਾਣ ਤੇ ਤੁਹਾਡੀ ਗੱਲ ਦਰੁਸਤ ਹੈ ਕਿ ਲੋਕਾਂ ਨੂੰ ਫਿਰ ਸਿਰਫ ਜਾਂ ਰੱਬ ਤੇ ਭਰੋਸਾ ਰਹਿੰਦਾ ਜਾਂ ਅਦਾਲਤ ਤੇ। ਅਦਾਲਤ ਤੇ, ਸਹੀ ਹੈ, ਬਿਲਕੁਲ। ਕੁਦਰਤ ਨੂੰ, ਪਰਮਾਤਮਾ ਨੂੰ ਮੰਨਣ ਵਾਲੇ ਲੋਕ ਫਿਰ ਰੱਬ ਦੇ ਦਰ ਤੇ ਜਾਂਦੇ ਨੇ। ਅਸੀਂ ਮੰਦਿਰਾਂ ਦੇ ਬੂਹੇ ਭਿੜਦੇ ਵੀ ਦੇਖੇ ਦਿੱਲੀ ਦੇ ਵਿੱਚ। ਸਹੀ ਹੈ, ਬਿਲਕੁਲ। ਕਿ ਹਾਂ, ਜਦੋਂ ਬੱਚਿਆਂ ਨੇ ਅੰਦਰ ਜਾ ਕੇ ਸ਼ਰਨ ਲੈਣ ਦੀ ਕੋਸ਼ਿਸ਼ ਕੀਤੀ, ਬੱਚੀਆਂ ਸੀਗੀਆਂ, ਤੇ ਤਦ ਉਹਨਾਂ ਨੂੰ ਬਾਹਰ ਕਰਕੇ ਦਰਵਾਜ਼ੇ ਭੇੜ ਲਏ ਗਏ ਜੀ ਕਿ ਨਾ, ਅਸੀਂ ਨਹੀਂ ਤੁਹਾਨੂੰ ਇੱਥੇ ਅੰਦਰ ਵੜਨ ਦੇਣਾ ਜੀ। ਦੂਸਰੇ ਪਾਸੇ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਵਾਜ਼ੇ ਅਸੀਂ ਬੱਚਿਆਂ ਲਈ ਖੁੱਲਦੇ ਦੇਖੇ, ਸੈਂਕੜਿਆਂ ਦੀ ਗਿਣਤੀ 'ਚ ਬੱਚੇ ਅੰਦਰ ਆਏ ਤੇ ਜਦੋਂ ਪੁਲਿਸ ਵੜਨ ਲੱਗੀ ਤਦ ਉਹੀ ਦਰਵਾਜ਼ੇ ਭਿੜਦੇ ਦੇਖੇ ਕਿ ਪੁਲਿਸ ਨਹੀਂ ਦਾਖਲ ਹੋਣ ਦਿਆਂਗੇ ਅੰਦਰ। ਸਹੀ ਹੈ। ਤੇ ਉਹਨਾਂ ਨੂੰ ਉੱਥੇ ਰਹਿਣ ਦਾ, ਖਾਣ ਦਾ ਸਾਰਾ ਪ੍ਰਬੰਧ ਹੋਇਆ। ਸੋ ਇਸ ਲਈ ਇਹ ਦ੍ਰਿਸ਼ ਵੀ ਅਸੀਂ ਦੇਖਿਆ। ਦੂਸਰੇ ਪਾਸੇ ਜਦੋਂ ਅਦਾਲਤ ਦਾ ਰੁਖ ਕਰਨ ਵਾਲਾ ਮਾਮਲਾ ਆ ਤਾਂ ਉੱਥੇ ਅਦਾਲਤਾਂ ਦੇ ਬਦਲਦੇ ਅਸੀਂ ਚਿਹਰੇ ਵੀ ਦੇਖੇ। ਜਿਹੜੀ ਮਾਣਯੋਗ ਅਦਾਲਤ ਨੂੰ ਇਹ ਚਾਹੀਦਾ ਸੀ ਕਿ ਉਹ ਖੁਦ ਸੂਹ ਨੋਟਿਸ ਲੈਂਦੀ ਇਸ ਮਸਲੇ ਦਾ। ਸਹੀ ਹੈ। ਜਿਹੜੇ ਚੀਫ ਜਸਟਿਸ ਸਾਹਿਬ ਨੂੰ ਇਹ ਚਾਹੀਦਾ ਸੀ ਕਿ ਮੈਂ ਸਵੈ ਨੋਟਿਸ ਲੈ ਕੇ ਤਲਬ ਕਰਦਾ ਦਿੱਲੀ ਦੇ ਡੀਜੀਪੀ ਨੂੰ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿ ਉਹਦੇ ਕੋਲ ਆ ਵੀ ਪੁਲਿਸ, ਮੈਂ ਬੁਲਾ ਕੇ ਪੁੱਛਦਾ। ਉਹ ਉਲਟਾ ਜੇ ਇੱਕ ਪਟੀਸ਼ਨ ਕਰਤਾ ਜਾਂਦਾ ਵੀ ਹੈ ਤੇ ਉਹ ਪਟੀਸ਼ਨ ਪਾਉਂਦਾ ਵੀ ਜਨਹਿਤ ਦੇ ਵਿੱਚ, ਤਾਂ ਜਨਾਬ ਕਹਿੰਦੇ ਨੇ ਸਾਡੇ ਕੋਲ ਤੁਰੰਤ ਸੁਣਵਾਈ ਦਾ ਸਮਾਂ ਨਹੀਂ। ਕਮਾਲ ਹੈ। ਵੀਡੀਓ ਦੇਖਣ ਦਾ ਟਾਈਮ ਨਹੀਂ, ਸਾਡਾ ਤੇ ਆਪਣਾ ਸਮਾਂ ਬਰਬਾਦ ਨਾ ਕਰੋ। ਕਹਿੰਦੇ ਜੀ ਜਦੋਂ ਬੁੱਧਵਾਰ ਨੂੰ ਇੱਕ ਵਕੀਲ ਨੇ 3 ਜੱਜਾਂ ਦੇ ਬੈਂਚ ਕੋਲ ਇਹ ਅਰਜੀ ਲਾਈ, ਉਸ ਸਬੱਬ ਨਾਲ ਉਹ 3 ਜੱਜਾਂ ਦਾ ਬੈਂਚ ਉਹ ਸੀਗਾ ਜਿਹਦੀ ਅਗਵਾਈ ਚੀਫ ਜਸਟਿਸ ਸੂਰਿਆ ਕਾਂਤ ਕਰ ਰਹੇ ਸੀ। ਠੀਕ ਹੈ ਜੀ। ਤੇ ਸੂਰਿਆ ਕਾਂਤ ਕਹਿੰਦੇ
ਸਾਨੂੰ ਵੀਡੀਓ ਦੇਖਣ ਦੇ ਵਿੱਚ ਕੋਈ ਰੁਚੀ ਨਹੀਂ ਹੈ। ਫਿਰ ਸਾਡੇ ਕੋਲ ਦੇਖਣ ਦਾ ਸਮਾਂ ਵੀ ਨਹੀਂ ਹੈ ਜੀ। ਮਤਲਬ ਸਮਾਂ ਨਾ ਹੋਣਾ ਵੱਖਰੀ ਗੱਲ ਹੈ, ਸਾਡੀ ਇੱਛਾ ਹੀ ਨਹੀਂ ਹੈ ਦੇਖਣ ਦੀ। ਅਸੀਂ ਇਸ ਮਸਲੇ ਤੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਜੀ। ਫਿਰ ਜਦੋਂ ਵਕੀਲ ਨੇ ਦੁਬਾਰਾ ਕਿਹਾ ਕਿ ਜਨਾਬ ਇਹ ਵਿਦਿਆਰਥੀਆਂ ਨਾਲ ਕੁੱਟਮਾਰ ਦਾ ਮਾਮਲਾ ਹੈ, ਉਹ ਅਜੇ ਵੀ ਪ੍ਰਭਾਵਿਤ ਨੇ, ਮੇਰੀ ਬੇਨਤੀ ਹੈ ਇੱਕ ਵਾਰ ਨਜ਼ਰਸਾਨੀ ਤਾਂ ਕਰ ਲਓ ਇਸ ਮਸਲੇ ਤੇ। ਜਨਾਬ ਕਹਿੰਦੇ ਸਾਡਾ ਤੇ ਆਪਣਾ ਵਕਤ ਬਰਬਾਦ ਨਾ ਕਰ, ਅਸੀਂ ਤੁਰੰਤ ਨਹੀਂ ਸੁਣਵਾਈ ਕਰਨੀ, ਮਤਲਬ ਤੂੰ ਅਰਜ਼ੀ ਲਾ ਜਾ, ਜਦ ਹੋਊਗੀ ਦੇਖਾਂਗੇ ਜੀ। ਤੇ ਇੱਥੋਂ ਦਾ ਹਲੋ ਮੇਰੇ ਕੋਲ ਪੂਰੀ ਗੱਲਬਾਤ ਪਈ ਆ। ਪਟੀਸ਼ਨ ਕਰਤਾ ਵਕੀਲ, ਵਿਦਿਆਰਥੀਆਂ ਦੇ ਵੱਲੋਂ ਮਹੱਤਵਪੂਰਨ ਮੁੱਦਾ ਚੁੱਕਿਆ ਜਾ ਰਿਹਾ, ਉਹ ਨੀਟ ਪ੍ਰੀਖਿਆ ਸਹੀ ਤਰੀਕੇ ਨਾਲ ਕਰਾਉਣ ਤੇ ਨੈਸ਼ਨਲ ਟੈਸਟਿੰਗ ਏਜੰਸੀ ਚ ਸੁਧਾਰ ਵਰਗੇ ਮੁੱਦਿਆਂ ਦੀ ਗੱਲ ਕਰ ਰਹੇ ਨੇ। ਅਜੇ ਉਹ ਗੱਲ ਆਪਣੀ ਕੰਟੀਨਿਊ ਕਰ ਰਿਹਾ ਸੀਗਾ ਵਕੀਲ ਕਿ ਚੀਫ ਜਸਟਿਸ ਸਾਹਿਬ ਨੇ ਉਹਨੂੰ ਵਿੱਚ ਟੋਕਤਾ। ਠੀਕ ਹੈ। ਵਿੱਚੇ ਰੋਕਦੇ ਹੋਏ ਕਿਹਾ ਥੈਂਕ ਯੂ ਵੈਰੀ ਮਚ। ਠੀਕ ਆ। ਮਤਲਬ ਇਹਦਾ ਮਤਲਬ ਹੁੰਦਾ ਕਿ ਇਹਦੇ ਪਰ ਗੱਲ ਨਾ ਕਰ, ਬੰਦ ਕਰ, ਚੱਲ ਲੱਗੇ। ਪਟੀਸ਼ਨ ਕਰਤਾ ਵਕੀਲ ਨੇ ਫੇਰ ਕਿਹਾ ਕਿ ਪੁਲਿਸ ਦੀ ਜਿਹੜੀ ਉਹਨਾਂ ਦੇ ਵੈਸ਼ੀਪਣੇ ਆ, ਉਹ ਜੋ ਦ੍ਰਿਸ਼ ਹੈ ਮੇਰੇ ਕੋਲ ਵੀਡੀਓ ਰੂਪ ਚ ਪਏ ਨੇ। ਜੇ ਸੰਭਵ ਹੋ ਸਕੇ ਤਾਂ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ, ਮਤਲਬ ਅੱਜ ਜਿਹੜਾ ਸਾਡੇ ਦਿਨ ਚੜ ਗਿਆ, ਕੱਲ ਉਹਨਾਂ ਨੇ ਲਾਈ ਸੀ, ਵੀਰਵਾਰ ਨੂੰ ਹੀ ਕਰ ਲਈ ਜਾਵੇ, ਕਿਉਂਕਿ ਵਿਦਿਆਰਥੀ ਅਜੇ ਵੀ ਪੀੜਤ ਨੇ, ਪ੍ਰਭਾਵਿਤ ਨੇ ਜੀ। ਤੇ ਚੀਫ ਜਸਟਿਸ ਸਾਹਿਬ ਨੇ ਕੀ ਕਿਹਾ ਕਿ ਸਾਨੂੰ ਵੀਡੀਓ 'ਚ ਕੋਈ ਦਿਲਚਸਪੀ ਨਹੀਂ ਜੀ, ਤੇ ਨਾ ਹੀ ਸਾਡੇ ਕੋਲ ਦੇਖਣ ਦਾ ਵਕਤ ਹੈ। ਤੇ ਜਦੋਂ ਉਹਨੇ ਕਿਹਾ ਕਿ ਜੀ ਅਜੇ ਵੀ ਬੱਚੇ ਪ੍ਰਭਾਵਿਤ ਨੇ, ਤੁਸੀਂ ਨਜ਼ਰਸਾਨੀ ਤਾਂ ਕਰੋ, ਤਾਂ ਕਹਿੰਦੇ ਸਾਡਾ ਤੇ ਆਪਣਾ ਸਮਾਂ ਬਰਬਾਦ ਨਾ ਕਰੋ। ਠੀਕ ਹੈ। ਅੱਛਾ, ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਇਹਦਾ ਮਤਲਬ ਚੀਫ ਜਸਟਿਸ ਸਾਹਿਬ ਇਸ ਮਸਲੇ ਤੇ ਨਜ਼ਰਸਾਨੀ ਨਹੀਂ ਕਰਨਾ ਚਾਹੁੰਦੇ। ਉਸ ਮਸਲੇ ਤੇ ਹਾਈ ਕੋਰਟ ਵੀ ਮਾਮਲਾ ਗਿਆ, ਉੱਥੇ ਵੀ ਤੁਰੰਤ ਸੁਣਵਾਈ ਤੋਂ ਇਨਕਾਰ ਹੋਇਆ। ਸਹੀ ਹੈ। ਤਾਂ ਕੀ ਇਹਦੇ ਪਿੱਛੇ ਕੋਈ ਤਾਕਤਾਂ ਕੰਮ ਕਰਨ ਲੱਗ ਪਈ? ਸਹੀ। ਕੀ ਇਹਦੇ ਪਿੱਛੇ ਸਿਸਟਮ ਕੰਮ ਕਰਨ ਲੱਗ ਪਿਆ ਜੀ? ਕੀ ਸੱਤਾ ਦੇ ਨਾਲ ਰਹਿਣਾ ਹੀ ਇਨਸਾਫ ਹੋ ਗਿਆ? ਸੋ ਇਹ ਤਰੀਕਾਕਾਰ ਦੇ ਉੱਤੇ ਸਵਾਲ ਹੈ। ਜਦੋਂ ਅਦਾਲਤਾਂ ਦੇ ਉੱਤੇ ਸਵਾਲੀ ਨਿਸ਼ਾਨ ਆਉਣ ਲੱਗ ਜਾਣ, ਸ਼ੱਕੇ ਛੁਪੇ ਹੋ ਜਾਣਾ, ਫਿਰ ਲੋਕ ਕਿਹੜੇ ਦਰ ਤੇ ਜਾਣਗੇ? ਜੀ ਸਹੀ ਹੈ। ਸੋ ਆਪਣੇ ਆਪ ਚ ਇਹ ਅਹਿਮ ਪਹਿਲੂ ਹੈ। ਸੋ ਮੈਨੂੰ ਲੱਗਦਾ ਕਿ ਕੁਝ ਵਕੀਲਾਂ ਨੇ ਇਸ ਮਸਲੇ ਤੇ ਨੋਟਿਸ ਲਿਆ, ਉਹ ਬੱਚਿਆਂ ਦੇ ਨਾਲ ਨਿੱਤਰ ਕੇ ਆਏ ਨੇ, ਬਾਰ ਐਸੋਸੀਏਸ਼ਨਾਂ, ਤੇ ਮੈਨੂੰ ਲੱਗਦਾ ਇਹ ਮੁੱਦਾ ਵੱਡਾ ਬਣ ਸਕਦਾ। ਤੇ ਪਰ ਮਤਲਬ ਜਿਸ ਤਰ੍ਹਾਂ ਦਾ ਸਾਡਾ ਸਿਸਟਮ, ਸਰਕਾਰਾਂ, ਹੁਣ ਇਸ ਘਟਨਾ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਦੇਰ ਰਾਤ ਤੱਕ ਹੀ ਰਾਸ਼ਟਰਪਤੀ ਦਾ ਇਹਦੇ ਤੇ ਕੋਈ ਬਿਆਨ ਆਇਆ ਹੁੰਦਾ ਜੀ। ਸਹੀ ਹੈ। ਪਰ ਨਹੀਂ, ਚੁੱਪ ਵਰਤੀ ਹੋਈ ਹੈ, ਕਿਉਂਕਿ ਸਾਰੇ ਮੋਦੀ ਦੇ ਮੂੰਹ ਕਨੀ ਦੇਖਦੇ ਨੇ, ਉਸ ਚਿਹਰੇ ਕਨੀ ਦੇਖ ਲੈਂਦੇ ਨੇ ਜਿਨ੍ਹਾਂ ਨੇ ਕਦੇ ਅੱਗੇ ਸੰਕਟ ਵੇਲੇ ਮੂੰਹ ਖੋਲਿਆ ਹੀ ਨਹੀਂਗਾ, ਉਸ ਦੇ ਮੂੰਹ ਵੱਲ ਤੱਕ ਰਹੇ ਨੇ ਸਾਰੇ। ਔਰ ਇਹ ਜ਼ਰੂਰੀ ਹੈ ਸਮਾਜ ਦੇ ਵਿੱਚ, ਜੇ ਕੋਈ ਮਾੜੀ ਘਟਨਾ ਹੋ ਰਹੀ ਹੈ ਤਾਂ ਲੋਕ ਕਿੱਥੇ ਜਾਣਗੇ ਸ਼ਰਮਾ ਜੀ? ਅੱਜ ਤੁਸੀਂ ਆਪਦੇ ਦਰ ਤੋਂ ਮੋੜਤਾ, ਹੋਰ ਦਰ ਕਿਹੜਾ ਬਚਿਆ? ਜਿਹੜੇ ਦਰ ਤੇ ਜਾਣਾ ਚਾਹੁੰਦੇ ਨੇ ਉੱਥੇ ਤਾਂ ਜਾਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ। ਸੋ ਇਹ ਸੰਸਥਾਵਾਂ ਦੀ ਜਿਹੜੀ ਚੁੱਪ ਆ ਨਾ, ਇਹ ਵੀ ਡੈਮੋਕ੍ਰੇਸੀ ਦਾ ਗਲਾ ਘੁੱਟਦੀ ਆ। ਹਾਂ, ਏਜੰਸੀਆਂ, ਮੀਡੀਆ, ਇਹ ਜਿੰਨੇ ਥੰਮ ਨੇ ਇਹਨਾਂ ਦੇ ਬਾਰੇ ਤਾਂ ਆਪਾਂ ਚਰਚਾ ਕਰਦੇ ਹੀ ਆ। ਵਿਧਾਨ ਪਾਲਿਕਾਵਾਂ ਨੇ, ਮੀਡੀਆ ਜਾਂ ਕੋਈ ਹੋਰ ਨੇ ਸੰਸਥਾਵਾਂ, ਏਜੰਸੀਜ਼ ਨੇ। ਪਰ ਹੁਣ ਜੇਕਰ ਇਹ ਵੀ ਧਿਰ ਹੁੰਦੀ ਹੈ, ਇਸ ਲੋਕਾਂ ਤੋਂ ਮੂੰਹ ਮੋੜਦੀ ਹੈ, ਤਾਂ ਫਿਰ ਜ਼ਾਹਰ ਜੀ ਗੱਲ ਹੈ ਕਿ ਜ਼ੀਰੋ ਆਪਸ਼ਨ ਅੱਗੇ ਬਚੀ ਹੈ। ਅਗਲੀ ਗੱਲ ਕਰੀਏ ਇਸੇ ਵਰਤਾਰੇ ਦੇ ਵਿੱਚ ਇੱਕ ਹੋਰ ਅਹਿਮ ਖਬਰ ਦੇ ਬਾਰੇ, ਜਿਹਦੇ ਬਾਰੇ ਜਾਣਨਾ ਜ਼ਰੂਰੀ ਹੈ ਤੇ ਲੋਕਾਂ ਨੂੰ ਵੀ ਉਹਦੇ ਬਾਰੇ ਪਤਾ ਲੱਗਣਾ ਚਾਹੀਦਾ। ਸ਼ਰਮਾ ਜੀ, ਦਿੱਲੀ ਸੀਲ, ਇੰਟਰਨੈਟ ਬੰਦ ਹੋਣ ਦੀਆਂ ਖਬਰਾਂ ਤੱਕ ਆ ਰਹੀਆਂ ਨੇ, ਤੇ ਫੋਰਸ ਦੇ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਪੱਛਮੀ ਬੰਗਾਲ ਤੱਕ ਦੀ ਵੀ ਫੋਰਸ ਬੁਲਾ ਲਈ ਗਈ ਹੈ ਜੀ। ਬਿਲਕੁਲ, ਜਿਵੇਂ ਪੱਛਮੀ ਬੰਗਾਲ 'ਚ ਬੀਜੇਪੀ ਦਾ ਰਾਜ ਹੈ, ਉਹ ਵੀ ਕਿਸੇ ਨੂੰ ਬੁਲਾ ਸਕਦੇ ਨੇ। ਸਹੀ ਗੱਲ ਆ। ਹਾਂ, ਦੇਖੋ ਦਿੱਲੀ ਦੇ ਵਿੱਚ ਵਿਦਿਆਰਥੀ ਅਜੇ ਵੀ ਜੁਟੇ ਹੋਏ ਨੇ, ਉਹ ਇਕੱਠੇ ਨੇ। ਤੇ ਮੈਂ ਜਿਵੇਂ ਪਹਿਲਾਂ ਗੱਲ ਕਰ ਰਿਹਾ ਸੀਗਾ ਕਿ ਸਾਰੇ ਕਾਕਰੋਚ ਦੇ ਵਰਕਰ ਨਹੀਂ ਹੈਗੇ, ਉਹ 'ਚ ਵੱਡੀ ਗਿਣਤੀ ਲੋਕ ਕਹਿ ਰਹੇ ਨੇ ਕਿ ਸਾਡੇ ਮਾਪੇ RSS ਨਾਲ ਨੇ, ਸਾਡੇ ਮਾਪੇ BJP ਨਾਲ ਨੇ, ਅਸੀਂ ਘਰੇ ਵੀ ਪ੍ਰਦਰਸ਼ਨ ਕਰਕੇ ਆ ਰਹੇ ਹਾਂ। ਸਹੀ ਹੈ। ਉੱਥੋਂ ਨਿਕਲ ਕੇ ਤਾਂ ਆ ਰਹੇ ਹਾਂ, ਅਸੀਂ ਘਰੇ ਵੀ ਜੰਗ ਲੜ ਰਹੇ ਹਾਂ, ਹੈ ਨਾ। ਤੇ ਇਹਦੇ ਵਿੱਚ ਵੱਡੀ ਗਿਣਤੀ 'ਚ ਆਮ ਘਰਾਂ ਦੇ ਜਵਾਕ, ਸਧਾਰਨ ਘਰਾਂ ਦੇ ਜਵਾਕ ਆ ਰਹੇ ਨੇ। ਮਤਲਬ ਸਾਰੀ ਦਿੱਲੀ ਦੇ ਵਿੱਚ ਹਾਹਾਕਾਰ ਹੋਵੇ, ਦੁਨੀਆ ਭਰ ਦਾ ਮੀਡੀਆ ਨੂੰ ਕਵਰ ਕਰ ਰਿਹਾ ਹੋਵੇ, ਔਰ ਚੀਫ ਜਸਟਿਸ ਸਾਹਿਬ ਨੂੰ ਪਤਾ ਹੀ ਨਹੀਂਗਾ ਕੁਛ, ਜੱਜ ਸਾਹਿਬਾਨਾਂ ਨੂੰ ਪਤਾ ਹੀ ਨਹੀਂਗਾ ਕੁਛ ਕਿ ਹਾਂ ਕੀ ਹੋ ਰਿਹਾ। ਬਿਲਕੁਲ, ਵੀਡੀਓ ਇਹਨਾਂ ਨੇ ਕੀ ਦਿਖਾਉਣੀ, ਤੁਸੀਂ ਤਾਂ ਪਹਿਲਾਂ ਦੇਖੀ, ਤੁਸੀਂ ਆਪ ਕਹਿੰਦੇ ਵਕੀਲ ਨੂੰ ਕਿਹਾ ਮੈਂ ਦੇਖੀਆਂ ਨੇ, ਮੈਨੂੰ ਪਤਾ ਹੈ। ਸੋ ਇਸ ਲਈ ਜਦੋਂ ਇਹੀ ਸਥਿਤੀ ਹੋ ਜਾਵੇ, ਫਿਰ ਸਾਰੀਆਂ ਚੀਜ਼ਾਂ ਦੀ ਅਣਦੇਖੀ ਹੁੰਦੀ ਹੈ। ਹੁਣ ਦਿੱਲੀ ਦੇ ਵਿੱਚ 16 ਤੋਂ ਵੱਧ ਮੈਟਰੋ ਸਟੇਸ਼ਨ ਬੰਦ ਨੇ, ਸੀਲ ਨੇ। ਠੀਕ ਹੈ ਜੀ। ਮਤਲਬ ਉਸ ਸਟੇਸ਼ਨ ਵੱਲ ਨੂੰ ਜਾਂ ਕਿਸੇ ਵੀ ਮੈਟਰੋ ਸਟੇਸ਼ਨ, ਰੇਲਵੇ ਸਟੇਸ਼ਨ ਤੇ, ਬੱਸ ਅੱਡੇ ਤੇ, ਰਿਕਸ਼ੇ, ਟੈਂਪੂ, ਬਾਜ਼ਾਰ, ਚੌਂਕ 'ਚ ਕਿਤੇ ਵੀ ਕੋਈ ਪਿੱਠੂ ਬੈਗ ਵਾਲਾ ਨੌਜਵਾਨ ਦਿਖ ਜਾਂਦਾ, ਪੁਲਿਸ ਭੱਜ ਕੇ ਪੈਂਦੀ ਉਹਨਾਂ ਨੂੰ, ਜਿਵੇਂ
ਗਲੀ ਚੋਂ ਕੋਈ ਬਾਹਰਲਾ ਬੰਦਾ ਆ ਜਾਵੇ ਉਹਨੂੰ ਉੱਤੇ ਪੈ ਜਾਂਦੇ ਨੇ। ਸਹੀ ਹੈ, ਆਹ ਸਥਿਤੀ ਹੋਈ ਪਈ ਹੈ। ਸਥਿਤੀ ਹੋਈ ਪਈ ਹੈ, ਸਹੀ ਹੈ। ਸੋ ਉਹਨਾਂ ਨੂੰ ਹਰ ਨੌਜਵਾਨ ਬੱਚਾ ਜੰਤਰ ਮੰਤਰ ਵੱਲ ਨੂੰ ਜਾਂਦਾ ਦੇਖਦਾ, ਉਹਨੂੰ ਘੇਰ ਘੇਰ ਕੇ ਪੁੱਛਦੇ ਨੇ, ਉਹਦਾ ਬੈਗ ਚੈੱਕ ਕਰਦੇ ਨੇ, ਰੋਕਦੇ ਨੇ। ਆਹ ਸਥਿਤੀ ਹੈ ਦਿੱਲੀ ਦੇ ਵਿੱਚ। ਰਾਤ ਕਨੌਟ ਪਲੇਸ ਦੇ ਵਿੱਚ ਫਿਰ ਪੱਥਰਬਾਜ਼ੀ ਹੋਈ ਹੈ, ਰਾਤ ਫਿਰ ਕਨੌਟ ਪਲੇਸ ਦੇ ਵਿੱਚ ਅਥਰੂ ਗੈਸ ਦੇ ਗੋਲੇ ਦਾਗੇ ਗਏ ਨੇ। ਠੀਕ ਹੈ ਜੀ। ਬੱਚੇ ਬਾਰ-ਬਾਰ ਸਵਾਲ ਕਰਦੇ ਨੇ ਕਿ ਸਾਨੂੰ ਦੱਸ ਦਿਓ ਜਿੱਥੇ ਅਸੀਂ ਪ੍ਰਦਰਸ਼ਨ ਕਰ ਰਹੇ ਉਹਦੇ ਆਲੇ ਦੁਆਲੇ ਇਹ ਟਿੱਪਰ ਲਿਆ ਕੇ ਪੱਥਰਾਂ ਦੇ ਕੌਣ ਖੜਾਉਂਦਾ? ਸਹੀ ਹੈ ਜੀ, ਬਿਲਕੁਲ। ਉਹ ਕੌਣ ਲੈ ਕੇ ਆਉਂਦਾ? ਸਾਨੂੰ ਇਹ ਤਾਂ ਜਵਾਬ ਦੇ ਦਿਓ। ਪਹਿਲਾਂ ਤਾਂ ਸਿਵਲ ਵਰਦੀ ਵਾਲਾ ਮਾਮਲਾ ਆ ਰਿਹਾ ਸੀ ਕਿ ਚੈੱਕ ਵਾਲੀਆਂ ਕਮੀਜ਼ਾਂ ਪਾਈਆਂ ਜੀ, ਰੰਗ ਵਾਲੀਆਂ ਕਮੀਜ਼ਾਂ ਪਾਈਆਂ ਜੀ, ਹੈਲਮਟ ਪਾਏ ਨੇ ਜੀ, ਮੂੰਹ ਤੇ ਰੁਮਾਲ ਬੰਨੇ ਨੇ। ਕੱਲ 2 ਵੀਡੀਓ ਮੇਰੇ ਸਾਹਮਣੇ ਆਈਆਂ, ਪੈਰਾਂ 'ਚ ਚੱਪਲਾਂ ਨੇ ਉਹਨਾਂ ਦੇ। ਹਾਂਜੀ, ਬਿਲਕੁਲ। ਤੇ ਇੱਥੋਂ ਅੰਦਾਜ਼ਾ ਲਾ ਲਓ, ਇਹਦਾ ਮਤਲਬ ਪਹਾੜੇ ਤੇ ਲਿਆਂਦੇ ਹੋਏ ਬੰਦੇ ਨੇ। ਕਿ ਜੇ ਉਹ, ਮੈਂ ਕਹਿੰਦਾ ਪੁਲਿਸ ਵਾਲੇ ਵੀ ਹੁੰਦੇ ਕਿ ਸਿਵਲ ਵਰਦੀ 'ਚ, ਤਾਂ ਵੀ ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਇਹ ਜੇ ਪ੍ਰਦਰਸ਼ਨ ਜਾਣਗੇ ਬੂਟ ਪਾ ਕੇ ਜਾਣਾ ਹੁੰਦਾ। ਬਿਲਕੁਲ ਸਹੀ। ਪੁਲਿਸ ਦੀ ਵਰਦੀ ਦਾ ਪ੍ਰੋਟੋਕੋਲ ਵੀ ਹੁੰਦਾ ਜੀ। ਮੈਂ ਕਹਿੰਦਾ ਜੇ ਤੁਸੀਂ ਵਰਦੀ 'ਚ ਨਹੀਂ ਵੀ ਹੈਗੇ ਤਾਂ ਵੀ ਤੁਸੀਂ ਘਰ ਵਾਲੇ ਬੂਟ ਪਾਏ ਹੁੰਦੇ। ਪਰ ਮਤਲਬ ਕਿ ਇੱਥੋਂ ਤੱਕ ਜੇ ਵਰਤਾਰੇ ਦਾ ਮਤਲਬ ਜਿਵੇਂ ਲੇਬਰ ਚੌਂਕ 'ਚੋਂ ਲੇਬਰ ਚੱਕੀ ਹੁੰਦੀ, ਉਵੇਂ ਚੱਕੇ ਨੇ ਬੰਦੇ। ਜਾਂ ਪੁਲਿਸ ਜਿਨ੍ਹਾਂ ਨੂੰ ਕਿਸੇ ਮਾਮਲੇ 'ਚ ਫੜਦੀ ਆ, ਫਿਰ ਉਹਨਾਂ ਨੇ ਯਾਰਾਨਾ ਪਗਾਉਂਦੀ ਆ, ਉਹਨਾਂ ਨੂੰ ਇਸ ਪਹਾੜੇ ਤੇ ਰੱਖ ਲੈਂਦੀ ਹੈ। ਉਹ ਕੰਮ ਹੈ ਕਿ ਜੇ ਕਤਰੀ ਤੁਹਾਡੇ ਲਈ ਕੰਮ ਕਰ ਲਾਂਗੇ, ਗੁੰਡੇ ਤੁਹਾਡੇ ਲਈ ਕੰਮ ਕਰ ਲਾਂਗੇ, ਇਹਦਾ ਜਵਾਬ ਕੌਣ ਦੇਗਾ? ਤੇ ਫਿਰ ਜੇ ਤੁਹਾਨੂੰ ਇਹ ਲੱਗ ਰਿਹਾ ਕਿ ਹਾਂ ਇਹ ਮਾਮਲਾ ਇੰਨਾ ਹੋ ਰਿਹਾ ਕਿ ਘੇਰਾਬੰਦੀ ਮਜ਼ਬੂਤ ਕਰਨੀ ਹੈ, ਤਕੜੀ ਕਰਨੀ ਹੈ, ਤਾਂ ਤੁਸੀਂ ਦਿੱਲੀ ਪੁਲਿਸ ਦਾ ਲਾਈ, ਨੀਮ ਸੁਰੱਖਿਆ ਦਸਤੇ ਤਾਂ ਲਾਏ। ਹੁਣ ਕਹਿੰਦੇ ਜੀ 20 ਟੁਕੜੀਆਂ ਪੱਛਮੀ ਬੰਗਾਲ ਤੋਂ ਬੁਲਾਈਆਂ। ਠੀਕ ਹੈ, ਇੱਥੋਂ ਅੰਦਾਜ਼ਾ ਲਾ ਲਓ। ਸੋ ਇਹਦਾ ਮਤਲਬ ਤੁਸੀਂ ਬੱਚਿਆਂ ਨਾਲ ਕਿਵੇਂ ਨਜਿੱਠਣਾ ਚਾਹੁੰਦੇ ਹੋ? ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਜੀ। ਮੈਨੂੰ ਜਾਣਕਾਰੀ ਮਿਲ ਰਹੀ ਸੀ ਕਿ ਜੇਪੀ ਨੱਡਾ ਜੀ ਨੇ ਸੰਪਰਕ ਸਾਧਿਆ ਉਹਨਾਂ ਨਾਲ ਕਿ ਆਜੋ ਆਪਾਂ ਦੁਬਾਰਾ ਗੱਲ ਕਰਦੇ ਹਾਂ। ਠੀਕ ਹੈ। ਇਹ ਕਹਿੰਦੇ ਜੀ ਉਦੋਂ ਕਰਤਾ ਲਈ 2 ਵਾਰ ਗੱਲ, ਤੁਹਾਡਾ ਗੱਲ ਹੋ ਰਹੀ ਸੀ, ਤੁਹਾਡੀ ਪੁਲਿਸ ਬਾਹਰ ਕੀ ਕਰ ਰਹੀ ਸੀ? ਜਦੋਂ ਗੱਲਬਾਤ ਲਈ ਬੁਲਾਇਆ ਤਾਂ ਉਹਦਾ ਮਤਲਬ ਹੁੰਦਾ ਪੁਲਿਸ ਨੂੰ ਕਿਹਾ ਜਾਂਦਾ ਕਿ ਕੋਈ ਐਕਸ਼ਨ ਨਹੀਂ ਕਰਨਾ ਹੁੰਦੇ, ਰੁਕ ਜਾਓ, ਸਾਡੀ ਗੱਲ ਹੋ ਰਹੀ ਹੈ। ਜੀ। ਅਭਿਜੀਤ ਦੀਪਕੇ ਨੇ ਤਾਂ ਮਿੰਟ ਨਹੀਂ ਲਾਇਆ ਨਾ, ਸਾਡੀ ਗੱਲ ਤੁਰ ਪਈ ਜੀ, ਮੈਂ ਭੁੱਖ ਹੜਤਾਲ ਤੋੜਤੀ। ਉਹਨੇ ਤਾਂ ਕਹਿ ਵੀ ਦਿੱਤਾ ਕਿ ਜੀ ਜਿੰਨੀ ਦੇਰ ਸਾਡੀ ਗੱਲ ਚੱਲ ਰਹੀ ਹੈ ਇਸ ਲਈ ਉਹਨੇ ਅਸੀਂ ਪ੍ਰਦਰਸ਼ਨ ਰੋਕਦੇ ਹਾਂ। ਪਰ ਸਰਕਾਰ ਨੇ ਨਹੀਂ ਨਾ ਕਿਹਾ ਕਿ ਪੁਲਿਸ ਦੀ ਕਾਰਵਾਈ ਰੋਕਦੇ ਆ, ਲਾਠੀਆਂ ਭਰਾਉਣੀਆਂ ਰੋਕਦੇ ਆ। ਬਿਲਕੁਲ। ਤੇ ਅਭਿਜੀਤ ਦੀਪਕੇ ਹੁਣ ਜੋ ਮਰਜ਼ੀ ਕਹੀ ਜਾਵੇ, ਉਹਦੇ ਹੱਥ ਬਸ ਨਹੀਂ ਹੈਗਾ। ਬਿਲਕੁਲ। ਕਿਉਂਕਿ ਉਹ ਕਿਸੇ ਉਸ ਨੀਤੀ ਦੇ ਤਹਿਤ ਨਹੀਂ ਚੱਲ ਪਾ ਰਿਹਾ ਜਿਹੜੀ ਨੀਤੀ ਦੇ ਤਹਿਤ ਅੰਦੋਲਨ ਚੱਲਦੇ ਨੇ। ਇੱਕ ਟੀਮ ਹੋਵੇ, ਸੁਹਿਰਦ ਲੋਕ ਹੋਣ, ਜਿਹੜੇ ਸਟੇਜ ਤੋਂ ਐਲਾਨ ਕਰਨ, ਸਾਰੇ ਉਹਨਾਂ ਦੀ ਗੱਲ ਮੰਨਣ। ਉਹਦੇ ਵਿੱਚ ਕਈ ਆਪਣਾ ਪ੍ਰੋਪੋਗੰਡਾ ਪਾਲ ਰਹੇ ਨੇ। ਸਹੀ ਹੈ ਜੀ। ਉਹ ਚ ਕਈ ਇਹਨਾਂ ਦੇ ਅੰਦੋਲਨ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਮੁੱਖ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਜਿਹੇ ਦੇ ਵਿੱਚ ਫਿਰ ਕੁਝ ਵੀ ਹੋ ਸਕਦਾ, ਪੁਲਿਸ ਇਹੀ ਮੌਕੇ ਤਲਾਸ਼ਦੀ ਹੈ। ਜੋ ਮੈਂ ਰਾਕੇਸ਼ ਟਿਕੈਤ ਨੂੰ ਸੁਣ ਰਿਹਾ ਸੀਗਾ, ਉਹ ਕਹਿੰਦਾ ਵੀ ਮੈਂ ਤਾਂ ਇਹਨਾਂ ਨੂੰ ਸਲਾਹ ਇਹੀ ਦਿੱਤੀ ਹੈ ਕਿ ਧਿਆਨ ਰੱਖਿਓ, ਤੁਹਾਡੇ 'ਚ ਜੇ ਕੋਈ ਜਵਾਕ ਆਪਣੇ ਹੱਥ 'ਚ ਪੱਥਰ ਲੈ ਕੇ ਖੜਾ ਜਾਂ ਲਾਠੀ ਸੋਟੀ ਲੈ ਕੇ ਖੜਾ, ਉਹਦਾ ਤੁਹਾਡਾ ਨਹੀਂਗਾ ਉਹ ਜੀ, ਇਹ ਪਛਾਣ ਜ਼ਰੂਰ ਰੱਖਿਓ। ਸੋ ਇਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਇੱਕ ਤਾਂ ਸੋਨਮ ਵਾਂਗਚੁਕ ਹੋਰਾਂ ਨੂੰ ਉਹਨਾਂ ਨੇ ਅਪੀਲ ਕੀਤੀ ਆ। ਠੀਕ ਹੈ ਜੀ। ਕਿ ਤੁਸੀਂ ਮਰਨ ਵਰਤ ਆਪਣਾ ਛੱਡ ਦਿਓ ਜੀ, ਕਿਉਂਕਿ ਤੁਹਾਡੀ ਲੋੜ ਹੈ, ਅੰਦੋਲਨ ਵੱਡਾ ਚੱਲੇਗਾ। ਤੇ ਸੋਨਮ ਵਾਂਗਚੁਕ ਨੇ ਕਿਹਾ ਕਿ ਸਰਕਾਰ ਮੈਨੂੰ ਯਕੀਨ ਦਿਵਾ ਦੇਵੇ ਕਿ ਹਾਂ ਉਹ ਦੁਬਾਰਾ ਬੱਚਿਆਂ ਨਾਲ ਅਜਿਹਾ ਵਿਵਹਾਰ ਨਹੀਂ ਕਰੂਗੀ, ਮੈਂ ਆਪਣਾ ਮਰਨ ਵਰਤ ਤੋੜਨ ਲਈ ਤਿਆਰ ਹਾਂ। ਤੇ ਇੱਧਰ ਆਪਾਂ 20 ਟੁਕੜੀਆਂ ਦੀ ਗੱਲ ਕਰ ਰਹੇ ਹਾਂ ਤੇ ਕਰੀਬ 2000 ਤੋਂ ਵੱਧ ਜਵਾਨ ਪੱਛਮੀ ਬੰਗਾਲ ਤੋਂ ਬੁਲਾਏ ਨੇ, ਜਿਹੜੀਆਂ 20 ਟੁਕੜੀਆਂ ਆਈਆਂ ਨੇ ਕਹਿੰਦੇ। ਠੀਕ ਹੈ ਜੀ, ਹੈ ਨਾ। ਇਹਦੇ ਵਿੱਚ ਹੀ ਫਿਰ ਮਤਲਬ ਕਿ ਦਿੱਲੀ ਦੇ ਵਿੱਚ ਸੁਰੱਖਿਆ ਪ੍ਰਬੰਧਨ ਲੈ ਕੇ 16 ਮੈਟਰੋ ਸਟੇਸ਼ਨ ਸੀਲ ਕੀਤੇ ਹੋਏ ਨੇ। ਹਾਲਾਂਕਿ ਕੁਝ ਸ਼ਾਮ ਨੂੰ ਜਦੋਂ 4-5 ਵੱਜਦੇ ਨੇ, ਛੁੱਟੀ ਦਾ ਟਾਈਮ, ਉਸ ਸਮੇਂ ਜਾਣ ਵਾਲੇ ਹਵਾਲੇ ਨਾਲ ਖੋਲ ਵੀ ਦਿੰਦੇ ਨੇ, ਪਰ ਬਾਕੀ ਬੰਦ ਨੇ। ਦਿੱਲੀ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੌਰਾਨ RAF ਦੇ ਇੱਕ ਜਵਾਨ ਦੇ ਉੱਤੇ ਹਮਲੇ ਦੇ ਨਾਂ ਦੇ ਉੱਤੇ ਇੱਕ FIR ਹੋਈ ਤੇ ਕੱਲ ਰਾਤ ਤੱਕ ਮੈਨੂੰ ਪਤਾ ਲੱਗਿਆ ਕਿ 10 FIR ਵੱਖ-ਵੱਖ ਥਾਣਿਆਂ 'ਚ ਇਹਨਾਂ ਬੱਚਿਆਂ ਤੇ ਕਰਤੀਆਂ। ਜ਼ਖਮੀ ਵੀ ਏ, ਕੁੱਟੇ ਵੀ ਏ। ਸਹੀ ਹੈ। ਤੇ ਠੀਕ ਹੈ, ਜਦੋਂ ਇਹੋ ਜਿਹਾ ਕੁਝ ਹੋਊਗਾ, ਚ ਲੱਗੀ ਹੋਊਗੀ, ਉਹ 'ਚ 1000 ਬੱਚਿਆਂ ਵਿੱਚ 10 ਨੂੰ ਗੁੱਸਾ ਵੀ ਆਏਗਾ, ਕਿਸੇ ਨੇ ਧੱਕਾ ਵੀ ਦਿੱਤਾ ਹੋਊਗਾ, ਕਿਸੇ ਨੇ ਛੋਟੀ ਵੀ ਖੋਈ ਹੋਊਗੀ, ਹੈ ਨਾ। ਹੁਣ ਇਹ ਸਾਰਾ ਕੁਝ ਹੋਇਆ ਹੋਊਗਾ, ਪਰ ਉਹ ਤਾਂ ਨਿਹੱਥੇ ਸੀ, ਹਮਲਾਵਰ ਤੁਸੀਂ ਸੀ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਸਵਾਲ ਖੜੇ ਨੇ ਤੇ ਦਿੱਲੀ ਹਾਈ ਕੋਰਟ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰਤਾ। ਆਪਾਂ ਸੁਪਰੀਮ ਕੋਰਟ ਦੇ ਹਵਾਲੇ ਨਾਲ ਗੱਲ ਕਰਕੇ ਉਹਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰਤਾ। ਤੇ ਜੇਪੀ ਨੱਡਾ ਨੇ ਵਾਰ-ਵਾਰ ਸੱਦਾ ਦਿੱਤਾ ਇਹਨੂੰ ਗੱਲਬਾਤ ਦਾ। ਬੱਚੇ ਕਹਿੰਦੇ ਅਸੀਂ ਨਹੀਂ ਆਉਣਾ ਜੀ, ਹੁਣ ਤੁਹਾਡੇ ਘਰੇ ਆ ਲਏ ਉਦਣ ਆਉਣਾ ਸੀ, ਤੁਸੀਂ ਆਉਣਾ ਜੰਤਰ ਮੰਤਰ ਆ ਜਾਓ, ਨਹੀਂ ਕਿਸੇ ਹੋਰ ਕਾਮਨ ਥਾਂ ਤੇ ਜੰਤਰ ਮੰਤਰ ਦੇ ਨੇੜੇ ਆ ਜਾਓ, ਅਸੀਂ ਤੁਹਾਡੇ ਨਾਲ ਮੀਟਿੰਗ ਨਹੀਂ ਕਰਨੀ। ਸੋ ਇਹ ਦਬਾਅ ਬਣਾਉਣ ਦੀ ਰਾਜਨੀਤੀ ਚੋਂ ਕਿੰਨੇ ਕਾਮਯਾਬ ਹੁੰਦੇ ਨੇ, ਇਹ ਦੇਖਣ ਦੀ ਗੱਲ ਹੋਊਗੀ। ਅੰਦੋਲਨ ਜਾਰੀ ਹੈ, ਲੋਕ ਆਪ ਮਹਾਰੇ ਉੱਥੇ ਸਹਿਯੋਗ ਕਰ ਰਹੇ ਨੇ। ਇਹ ਮਤਲਬ ਉੱਥੇ ਜਾ ਕੇ ਜਿਹੜੇ ਨਾਰਮਲ ਵਿਚਾਰੇ ਕੋਈ ਰੇਹੜੀ ਫੜੀ ਲਾਉਣ ਵਾਲੇ ਨੇ, ਉਹ ਵੀ ਉੱਥੇ ਉਹਨਾਂ ਲਈ ਖੜੇ ਨੇ ਕਿ ਖਾਓ ਜੋ ਖਾਣਾ ਹੈ ਨਾ। ਉਹ ਤੋਂ ਇਲਾਵਾ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਿੱਖ ਸੰਸਥਾਵਾਂ,
ਮਤਲਬ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਾਂ ਆਮ ਕਾਰੋਬਾਰੀ ਵਪਾਰੀ ਲੋਕ ਉਹ ਆਪਣੇ ਵੱਲੋਂ ਸਮਾਨ ਭੇਜ ਰਹੇ ਨੇ। ਕੁਝ ਪਰਿਵਾਰਕ ਲੋਕ ਮੈਂ ਬੜਾ ਇੱਕ ਨਵੇਕਲਾ ਤਰੀਕਾ ਦੇਖਿਆ ਕਿ ਇਹ ਮਾਡਰਨ ਜਵਾਕ ਨੇ ਤੇ ਮਾਡਰਨ ਲੋਕ ਹੀ ਫਿਰ ਉਸੇ ਤਰੀਕੇ ਨਾਲ ਉਹ ਕਹਿੰਦੇ ਵੀ ਉੱਥੋਂ ਸਵੀਗੀ ਆ ਜਮੈਟੋ ਜਮੂਟੋ ਜੋ ਹੁੰਦਾ ਉਹਦੇ ਰਾਹੀਂ ਲੋਕ ਸਮਾਨ ਭੇਜ ਦਿੰਦੇ ਨੇ ਕਿ ਜਿਹਨੂੰ ਮਰਜ਼ੀ ਤੇ ਆਓ ਬਈ ਉੱਥੇ। ਸੋ ਨਾ ਭੇਜਣ ਵਾਲੇ ਦਾ ਪਤਾ ਨਾ ਲੈਣ ਵਾਲੇ ਦਾ ਪਤਾ, ਬਸ ਉਹ ਕਹਿੰਦੇ ਨੇ ਕਿ ਜਿੱਥੇ ਧਰਨਾ ਚੱਲਦਾ ਉੱਥੇ ਜਾ ਕੇ ਡਿਲੀਵਰ ਕਰ ਦਿਓ, ਜਿਹਨੂੰ ਲੋੜ ਆ ਉਹ ਲੈ ਲਵੇ। ਸੋ ਇਸ ਤਰੀਕੇ ਨਾਲ ਅੰਦੋਲਨ ਨੂੰ ਸਹਿਯੋਗ ਕੀਤਾ ਜਾ ਰਿਹਾ, ਪਰ ਸਰਕਾਰਾਂ ਦੀ ਅਣਦੇਖੀ ਤੇ ਸਿਸਟਮ ਦੀ ਅਣਦੇਖੀ ਦਾ ਨਤੀਜਾ ਇਹ ਹੈ ਕਿ ਇਹ ਮਾਮਲਾ ਵੱਡਾ ਹੋਏਗਾ। ਔਰ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਰਾਤ ਫਿਰ ਤਣਾਅ ਵਧਿਆ ਰਾਤ 8:30 ਵਜੇ, ਉਹਦੇ ਨਾਲ ਅੱਜ ਫਿਰ ਫਿਕਰ ਖੜਾ ਕਿ ਅੱਜ ਦਿਨ ਚੜ੍ਹਦੇ ਨੂੰ ਕੀ ਹੋਏਗਾ। ਜੀ ਬਿਲਕੁਲ ਬਿਲਕੁਲ। ਤੇ 10 ਸਾਲਾਂ ਦੇ ਵਿੱਚ 152 ਪੇਪਰ ਲੀਕ ਦੀ ਗੱਲ ਚੱਲੀ ਹੈ ਜੀ, ਤੇ ਸਜ਼ਾ ਇਸ ਮਾਮਲੇ ਦੇ ਵਿੱਚ 0 ਹੈ ਜੀ। ਕੱਲ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਠੀਕ ਹੈ ਜੀ। ਵੈਸੇ ਤਾਂ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਤੇ ਜਦੋਂ ਉੱਥੇ ਸਵਾਲ ਆਉਣ ਲੱਗੇ ਤਾਂ ਫਿਰ ਫਟਾਫਟ ਸੰਸਦ ਵੀਰਵਾਰ ਤੱਕ ਲਈ ਚੱਕ ਕੇ ਭੱਜ ਗਏ ਕਿ ਨਹੀਂ ਜੀ ਉਹ ਕਾਰਵਾਈ ਰੋਕ ਦਿਓ ਤੇ ਉਹ ਤੋਂ ਬਾਅਦ ਵੀਰਵਾਰ ਤੋਂ ਬਾਅਦ ਗੱਲ ਕਰਾਂਗੇ ਜੀ 11 ਵਜੇ ਤੋਂ ਬਾਅਦ। ਇਹ ਤਰੀਕਾ ਵਧੀਆ ਹੁੰਦਾ ਕਿ ਬਹਿਸ ਤੋਂ ਭੱਜਣ ਦਾ, ਹੈ ਨਾ। ਪਰ ਹੁਣ ਸਰਕਾਰ ਕਹਿੰਦੀ ਵੀ ਵਿਰੋਧੀ ਧਿਰ ਆਪਣਾ ਪੈਂਤੜਾ ਬਦਲ ਰਹੀ ਹੈ ਜੀ। ਪਹਿਲਾਂ ਕਹਿੰਦੇ ਜੀ ਵਿਰੋਧੀ ਧਿਰ ਦਾ ਸੀਗਾ ਵੀ ਕਿ ਅਸੀਂ ਇਹਦੇ ਪਰ ਚਰਚਾ ਕਰਨੀ ਹੈ ਜੀ, ਇਹਦੇ ਤੇ ਚਰਚਾ ਕਰਾਓ ਨੀਟ ਪੇਪਰ ਵਾਲੇ ਮਾਮਲੇ ਦੇ ਉੱਤੇ। ਕਹਿੰਦੇ ਹੁਣ ਉਹ ਕਹਿੰਦੇ ਨੇ ਅਸਤੀਫੇ ਤੋਂ ਘੱਟ ਸਾਨੂੰ ਮਨਜ਼ੂਰ ਨਹੀਂ ਜੀ, ਅਸਤੀਫਾ ਲਓ। ਬਈ ਅਜਿਹਾ ਕੀ ਹੈ ਮਤਲਬ ਕਿ ਜਿਹੜਾ ਧਰਮਿੰਦਰ ਪ੍ਰਧਾਨ ਨੂੰ ਬਚਾਉਣ ਚ ਸਾਰੇ ਜੁਟੇ ਨੇ। ਸਹੀ। ਇਹ ਸਵਾਲ ਤਾਂ ਆਪਣੇ ਆਪ ਚ ਹੈ ਨਾ ਕਿ ਅਜਿਹਾ ਕੀ ਕਾਰਨ ਹੈ। ਤੁਸੀਂ ਕਹੋ ਕਿ ਇਹਦੇ ਜ਼ਿੰਮੇਵਾਰੀ ਨਹੀਂ ਲੈ ਰਿਹਾ, ਅਸੀਂ ਬਰਖਾਸਤ ਕਰਦੇ ਹਾਂ, ਅਸੀਂ ਆਪਣੇ ਬੱਚਿਆਂ ਦੇ ਨਾਲ। ਇਹਦੇ ਨਾਲ ਸਰਕਾਰ ਵੱਡੀ ਹੁੰਦੀ ਸੀ ਕਿ ਕੀ ਹੁੰਦਾ ਸੀ। ਸਹੀ ਹੈ। ਸੋ ਪਰ ਮਤਲਬ ਕਿ ਨਰਿੰਦਰ ਮੋਦੀ ਦਾ ਮੂੰਹ ਖੋਲ ਕੇ ਵੀ ਤਿਆਰ ਨਹੀਂ। ਮੂੰਹ ਹਮ ਪਾਪੀਆਂ ਕੋ ਬਖਸ਼ेंगे नहीं, एनडीए ਦੀ ਬੈਠਕਾਂ ਜੇ ਕਹਿ ਰਹੇ ਨੇ। ਸੈਸ਼ਨ 'ਚ ਆਪਣੀ ਗੱਲ ਰੱਖ ਲੈਂਦੇ। ਦੂਸਰਾ ਹੁਣ ਇਹ ਸਾਰੇ ਵਰਤਾਰੇ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਤੱਥ ਸੱਚ ਵਿਰੋਧੀ ਧਿਰ ਦਾ ਲੀਡਰ ਲੈ ਕੇ ਆਇਆ, ਕਿਆ ਚੱਕੋ ਵੀ 152 ਪੇਪਰ 10 ਸਾਲਾਂ 'ਚ ਲੀਕ ਹੋਏ ਨੇ ਤੇ ਸਜ਼ਾ ਕਿਸੇ ਨੂੰ ਨਹੀਂ ਮਿਲੀ। ਆਪਾਂ ਅਕਸਰ ਕਈ ਵਾਰ ਪ੍ਰਵੀਨ ਜੀ ਗੱਲ ਕਰਦੇ ਹੁੰਦੇ ਆ ਕਿ ਇੰਨਾ ਡਰੱਗ ਫੜ ਹੋ ਗਿਆ ਜੀ, ਮੁਦਰਾ ਪੋਰਟ ਤੋਂ ਇੰਨਾ ਫੜ ਲਿਆ ਜੀ, ਬਾਰਡਰ ਤੋਂ ਇੰਨਾ ਫੜ ਹੋ ਗਿਆ। ਆਪਾਂ ਗੱਲ ਕਰਦੇ ਹੁੰਦੇ ਕਿ ਜਿਹੜਾ ਫੜ ਹੋ ਗਿਆ ਉਹੀ ਦਿਖਦਾ, ਜਿਹੜਾ ਲੰਘ ਗਿਆ ਉਹਦਾ ਦਿਖਦਾ ਹੀ ਨਹੀਂ। ਉਸੇ ਤਰ੍ਹਾਂ 152 ਪੇਪਰ ਲੀਕ ਦਾ ਮਾਮਲਾ ਬਾਹਰ ਆ ਗਿਆ ਜੀ। ਇਹ ਤਾਂ ਉਹ ਹੈ ਜਿਹੜੇ ਲੀਕ ਹੋ ਕੇ ਵੀ ਚੱਲ ਗਏ, ਉਹਨਾਂ ਦਾ ਤਾਂ ਕੋਈ ਗੱਲ ਹੀ ਨਹੀਂ। ਤੇ ਜੇ ਵਰਤਾਰਾ ਲਗਾਤਾਰ ਵਾਪਰ ਰਿਹਾ ਤੇ ਫਿਰ ਜ਼ਿੰਮੇਵਾਰੀ ਤੁਸੀਂ ਨੀਡਤੀ ਜਾਂ ਕਿ ਸਮੁੱਚੀ ਦੀ ਲੈਣ ਨੂੰ ਤਿਆਰ ਨਹੀਂ। ਜੀ ਸਹੀ ਹੈ। 1.4 ਲੱਖ ਕਰੋੜ ਐਜੂਕੇਸ਼ਨ ਬਜਟ ਹੈ ਸਾਡਾ ਟੋਟਲ ਕੇਂਦਰ ਦਾ। 1.4 ਲੱਖ ਕਰੋੜ ਦਾ ਬਜਟ ਹੈ ਕੇਂਦਰ ਦਾ ਐਜੂਕੇਸ਼ਨ ਦਾ, ਤੇ 1.32 ਲੱਖ ਕਰੋੜ ਨੀਟ ਦੇ ਇਸ ਪੇਪਰ ਦੇ ਲਈ ਵਾਪੇ ਖਰਚ ਚੁੱਕੇ ਨੇ ਹੁਣ ਤੱਕ। ਤੇ ਫਿਰ ਹਿਸਾਬ ਲਾ ਲਓ ਕਿ ਅਸੀਂ ਕਿਹੜਾ ਕਿੱਥੇ ਬਜਟ। ਹੁਣ ਇਹਦੇ ਵਿੱਚ ਖੁੰਭਾ ਵਾਂਗ ਪ੍ਰਾਈਵੇਟ ਯੂਨੀਵਰਸਿਟੀਆਂ ਉੱਗੀਆਂ ਹੋਈਆਂ ਨੇ ਤੇ ਇਹ ਤਰੀਕਾ ਬਣਾ ਲਿਆ ਕਿ 8ਵੀਂ 10ਵੀਂ ਤੱਕ ਦੀ ਪੜ੍ਹਾਈ ਦਾ ਢੰਡੋਰਾ ਪਿੱਟੋਗੇ, ਅਸੀਂ ਦੇਖੋ ਜੀ ਸਿੱਖਿਆ ਮੁਫਤ ਦਿੰਨੇ ਆ। ਉਸ ਤੋਂ ਬਾਅਦ ਅਜਿਹਾ ਕੁਝ ਕਰ ਦੋ ਕਿ JNU ਵਰਗੀਆਂ ਯੂਨੀਵਰਸਿਟੀਆਂ ਜਿਹੜੀਆਂ ਗਰੀਬ ਬੱਚਿਆਂ ਨੂੰ ਪੜ੍ਹਨ ਲਈ ਉਹਨੂੰ ਇੰਨਾ ਬਦਨਾਮ ਕਰ ਦੋ ਕਿ ਉਧਰ ਨੂੰ ਕੋਈ ਆਉਣ ਦਾ ਰੁੱਖ ਨਾ ਕਰੇ, ਤੇ ਪ੍ਰਾਈਵੇਟ ਦੇ ਵਿੱਚ ਪੈਸੇ ਵਾਲਾ ਹੀ ਆਵੇ, ਤੇ ਜੇ ਨਾ ਵੀ ਪੈਸਾ ਹੋਵੇ ਚਾਹੇ ਕਰਜ਼ਾ ਵੇਚ ਕੇ ਆਵੇ, ਪੜ੍ਹਾਈ ਨੂੰ ਤੁਸੀਂ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦੋ। ਸਹੀ ਹੈ। ਸੋ ਇਸ ਤਰੀਕੇ ਦੇ ਵਿੱਚ ਫਿਰ ਇਹਦਾ ਮਤਲਬ ਕੋਈ ਗਰੋਹ ਕੰਮ ਕਰਦੇ ਨੇ, ਤੇ ਜਿਹੜੇ ਗਰੋਹ ਯੂਨੀਵਰਸਿਟੀਆਂ ਨੂੰ ਪੈਦਾ ਕਰਨ 'ਚ ਕੰਮ ਕਰਦੇ ਨੇ ਉਹੀ ਫਿਰ ਪੇਪਰ ਲੀਕ 'ਚ ਵੀ ਕੰਮ ਕਰਦੇ ਨੇ। ਹੋ ਸਕਦਾ ਹੈ ਇਸ ਖੇਤਰ ਦੇ ਅਵਾਨੀ ਅਡਾਨੀ ਕੋਈ ਹੋਰ ਹੋਣ। ਜੀ ਸਹੀ ਹੈ, ਬਿਲਕੁਲ ਬਿਲਕੁਲ। ਮਤਲਬ ਅਵਾਨੀ ਅਡਾਨੀ ਦਾ ਇੱਕ ਸਿੰਬਲ ਹੈ ਨਾ ਹੁਣ। ਸੋ ਇਸ ਖੇਤਰ ਦੇ ਅਵਾਨੀ ਅਡਾਨੀ ਹੋਰ ਹੋਣਗੇ। ਸਾਡੇ ਪੰਜਾਬ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਂ ਦੇ ਉੱਤੇ ਇੱਕ ਯੂਨੀਵਰਸਿਟੀ ਖੋਲ ਲਈ, ਉਹ ਤੋਂ ਬਾਅਦ ਉਹਦੀਆਂ 20 ਬ੍ਰਾਂਚਾਂ ਖੁੱਲ ਗਈਆਂ ਕਿਉਂਕਿ ਜਨਾਬ ਉਹਦੇ ਰਾਜ ਸਭਾ ਮੈਂਬਰ ਨੇ। ਸਹੀ ਹੈ। ਸੋ ਤਾਲਮੇਲ ਉਹਨਾਂ ਨਾਲ। ਬਿਲਕੁਲ ਬਿਲਕੁਲ। ਸੋ ਇਸ ਲਈ ਇਹ ਸਾਰਾ ਵਰਤਾਰਾ ਇੱਕ ਗਰੋਹ ਹੈ, ਇਹ ਬੜੀ ਚੇਨ ਹੈ, ਤੇ ਉਹਦੇ ਚੇਨ ਦੇ ਵਿੱਚੋਂ ਜੇ ਇੱਕ ਟੁਕੜਾ ਤੁਸੀਂ ਤੋੜ ਕੇ ਕੱਢਣ ਦੀ ਕੋਸ਼ਿਸ਼ ਕਰੋਗੇ, ਧਰਮਿੰਦਰ ਪ੍ਰਧਾਨ ਨੂੰ ਕੱਢ ਦੋ ਤਾਂ ਚੇਨ ਖਿਲਰਦੀ ਹੈ ਜੀ, ਤੇ ਜਦੋਂ ਖਿਲਰ ਕੇ ਗਿਰੂਗੀ ਤਾਂ ਰੌਲਾ ਪਾਊਗੀ, ਫਿਰ ਆਵਾਜ਼ ਆਊਗੀ। ਸੋ ਇਸ ਲਈ ਕਈ ਰਾਜਪਾਜ ਖੁੱਲ ਜਾਣਗੇ, ਉਹ ਪਾਜ ਨਾ ਉਧੜਨ, ਉਸ ਲਈ ਉਹਨੂੰ ਬਚਾਉਣ ਲੱਗੇ। ਸਹੀ ਹੈ। ਜੇ ਉਹ ਨਹੀਂ ਫਿਰ ਸਾਹਮਣੇ ਆ ਕੇ ਦੱਸੋ। ਸੋ ਇਸ ਲਈ ਵਿਰੋਧੀ ਧਿਰ ਨੇ ਆਪਣਾ ਰੋਲ ਤਾਂ ਨਿਭਾਇਆ, ਚਾਹੇ ਕਰ ਰਾਜਨੀਤੀ ਹੋ ਰਹੇ ਨੇ, ਹੈ ਨਾ, ਤੇ ਇਹ ਵੀ ਉਹਨਾਂ ਨੂੰ ਡਰ ਲੱਗੀ ਜਾਂਦਾ ਕਿਤੇ ਕਿ ਇਹ ਦੂਜੀ ਧਿਰ ਨਾਲ ਵੱਡੀ ਹੋ ਜਾਵੇ, ਇਸ ਲਈ ਅਸੀਂ ਉਹ ਦਿਖੀਏ। ਉਹਦੇ ਵਿੱਚੋਂ ਫਿਰ ਉਹ ਕਾਲੇ ਚੋਲੇ ਵੀ ਪਾ ਕੇ ਜਾਂਦੇ ਨੇ, ਮੋਦੀ ਦੇ ਘਰ ਮੂਹਰੇ ਵੀ ਬਹਿਦੇ ਨੇ, ਰਾਹੁਲ ਗਾਂਧੀ ਨੂੰ ਚੱਕ ਕੇ ਵੀ ਲੈ ਗਏ,
ਹੁਣ ਇਹਨੂੰ ਕਿੰਨੀ ਲਗਾਤਾਰਤਾ 'ਚ ਰੱਖ ਸਕਦੀ ਹੈ ਵਿਰੋਧੀ ਧਿਰ, ਦੇਖਣ ਵਾਲੀ ਗੱਲ ਇਹ ਹੋਊਗੀ, ਸਹੀ ਕਿਉਂਕਿ ਇਹਨਾਂ ਤੋਂ ਲਗਾਤਾਰਤਾ ਕਿਸੇ ਵੀ ਮਾਮਲੇ ਤੇ ਅਜੇ ਤੱਕ ਬਣੀ ਨਹੀਂ। ਬਿਲਕੁਲ ਸਹੀ ਜੀ। ਤੇ ਅਗਲੀ ਗੱਲ ਕਰੀਏ ਪੰਥਕ ਮਾਮਲੇ ਦੀ, ਕਹਿੰਦੇ ਬੀਜੇਪੀ ਦੇ ਸਿੱਖ ਲੀਡਰ ਵੀ ਸੱਦੇ ਜਾਣਗੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਜੀ। ਪ੍ਰਵੀਨ ਜੀ, ਬਲਵੰਤ ਸਿੰਘ ਰਾਜੋਆਣਾ ਇਸ ਮੌਕੇ ਪਟਿਆਲਾ ਦੀ ਜੇਲ੍ਹ 'ਚ ਜੀ, ਤੇ ਬਿਆਨ ਸਿੰਘ ਕਤਲकांड ਮਾਮਲੇ 'ਚ ਉਹ ਇੱਕ ਅਜਿਹਾ ਵਿਅਕਤੀ ਹੈ ਜਿਹਨੇ ਸਾਹਮਣੇ ਆ ਕੇ ਕਿਹਾ ਕਿ ਮੈਨੂੰ ਗੁਨਾਹ ਕਬੂਲ ਹੈ, ਜੋ ਸਜ਼ਾ ਦੇਣੀ ਹੈ ਤਾਂ ਤੇ ਉਸ ਨੂੰ ਫਾਂਸੀ ਦੀ ਸਜ਼ਾ ਹੋਈ। ਠੀਕ ਹੈ ਜੀ। ਇਹ ਜਦੋਂ ਉਹਨੂੰ ਫਾਂਸੀ ਦਿੱਤੀ ਜਾਣੀ ਸੀ, ਉਹਨੂੰ ਫਾਂਸੀ ਦੀ ਚੱਕੀ 'ਚ ਤਬਦੀਲ ਕਰਤਾ। 2012 ਦੇ ਹਵਾਲੇ ਨਾਲ ਪਹਿਲੂ ਹੈ। ਤੇ ਉਹ ਤੋਂ ਬਾਅਦ ਫਿਰ SGPC ਨੇ ਉਹਨਾਂ ਨੂੰ ਕਿਹਾ ਵੀ ਰਹਿਮ ਦੀ ਪਟੀਸ਼ਨ ਪਾਓ, ਉਹਨਾਂ ਨੇ ਇਨਕਾਰ ਕਰਤਾ ਤੇ SGPC ਨੇ ਆਪਣੇ ਵੱਲੋਂ ਰਹਿਮ ਦੀ ਪਟੀਸ਼ਨ ਪਾਤੀ। ਨਤੀਜਾ ਫਾਂਸੀ ਦੀ ਪ੍ਰਕਿਰਿਆ ਰੁਕ ਗਈ ਜੀ, ਤੇ ਉਹ ਅਰਜੀ ਵਾਲਾ ਮਾਮਲਾ ਤੁਰ ਪਿਆ, ਪਰ ਚੱਕੀ ਚੋਂ ਬਾਹਰ ਨਹੀਂ ਲਿਆਂਦਾ। ਹੁਣ ਚੱਕੀ ਵਾਲੀ ਸਜ਼ਾ ਵੀ ਚੱਲ ਰਹੀ ਹੈ ਤੇ ਫਾਂਸੀ ਵਾਲੀ ਸਜ਼ਾ ਲਟਕ ਰਹੀ ਹੈ। ਦੱਸੋ ਮੈਨੂੰ ਕਿਵੇਂ ਹੁੰਦਾ? ਨਹੀਂ ਤਾਂ ਤੈਅ ਹੈ ਕਿ ਸਵੇਰ ਨੂੰ ਫਾਂਸੀ ਦੇਣੀ, ਵੀ ਅੱਜ ਚੱਕੀ ਚ ਲੈ ਜਾਓ, ਸਵੇਰ ਨੂੰ ਨਵਾ ਧਵਾ ਕੇ ਫਾਂਸੀ ਦੇਣੀ। ਇੱਕ ਪਾਸਾ ਤਾਂ ਹੁੰਦਾ ਨਾ। ਜੀ ਜੀ। ਇਹ ਬਲਵੰਤ ਸਿੰਘ ਰਾਜੋਆਣਾ ਕਹਿ ਰਿਹਾ ਕਿ ਮੈਨੂੰ ਕਿਉਂ ਨਹੀਂ ਤੁਸੀਂ ਇੱਕ ਪਾਸੇ ਲਾਉਂਦੇ। ਹਾਂਜੀ ਬਿਲਕੁਲ, ਉਹ ਖੁਦ ਕਹਿੰਦੇ ਕਿ ਜਾਂ ਤਾਂ ਲੜਾਈ ਲੜਨੀ ਹੈ ਫਿਰ ਧਰਾਤਲ ਤੇ ਲੜੋ, ਤੁਹਾਡੇ ਚ ਜਾਨ ਕਿਉਂ ਨਹੀਂ ਗਈ? ਉਹ ਕਹਿੰਦੇ ਅਫਸੋਸ ਆ ਮੈਨੂੰ ਕਿ ਕੇਂਦਰ ਹੁਣ ਇੰਨਾ ਭਾਰੂ ਹੋ ਗਿਆ ਕਿ ਸਾਡੀਆਂ ਮਾਨਮੱਤੀਆਂ ਸੰਸਥਾਵਾਂ ਦੀ ਵੀ ਸੁਣਵਾਈ ਨਹੀਂ ਹੁੰਦੀ ਉੱਥੇ। ਤੇ ਉਹ ਕਹਿੰਦੇ ਇੱਕ ਵਾਰ ਨਹੀਂ, ਮੈਂ ਜਥੇਦਾਰ ਸਾਹਿਬਾਨ ਨੂੰ ਕਿੰਨੀ ਵਾਰ ਚਿੱਠੀਆਂ ਲਿਖ ਚੁੱਕਿਆ, ਕਿਤੇ ਕਹਿੰਦੇ ਇਹ ਵੀ ਮੇਰਾ ਰਿਕਾਰਡ ਨਾ ਬਣ ਜਾਵੇ ਕਿ ਇੰਨੀਆਂ ਚਿੱਠੀਆਂ ਲਿਖਤੀਆਂ। ਤੇ ਇਸ ਲਈ ਉਹ ਇਹ ਵੀ ਸਵਾਲ ਕਰ ਰਹੇ ਨੇ ਕਿ ਕੀ ਜਥੇਦਾਰ ਵੀ ਇਸ ਤੋਂ ਪ੍ਰਭਾਵਿਤ ਹੋ ਰਹੇ ਨੇ ਕੇਂਦਰ ਦੇ ਇਹਨਾਂ ਵਰਤਾਰਿਆਂ ਤੋਂ। ਇਹ ਸਵਾਲ, ਇਸੇ ਸਵਾਲ ਦੇ ਵਿੱਚ ਫਿਰ ਉਹ ਸਵਾਲ ਕਰਦੇ ਨੇ ਕਿ ਜੀ ਮੇਰੀ ਬੇਨਤੀ ਆ, ਮੇਰੀ ਰਹਿਮ ਵਾਲੀ ਪਟੀਸ਼ਨ ਦੇ ਉੱਤੇ ਕੋਈ ਨਿਬੇੜਾ ਕਰਨਾ ਕਰੋ, ਕੋਈ ਫੈਸਲਾ ਲੈਣਾ ਲਵੋ। ਮੈਂ ਬਾਰ-ਬਾਰ ਬੇਨਤੀਆਂ ਕਰਕੇ ਥੱਕ ਚੁੱਕਿਆ। 19 ਸਾਲ ਹੋ ਜਾਣੇ ਨੇ, ਹੈ ਨਾ, ਤੇ 26 ਜਾਂ 27 ਤਰੀਕ ਨੂੰ ਮੇਰਾ ਤੇ 2012 ਦੀ ਘਟਨਾ ਦਾ 14-15 ਸਾਲ ਹੋ ਗਏ ਚੱਕੀ ਚ ਬੰਦ ਨੂੰ। ਸੋ ਇਸ ਲਈ ਕਹਿੰਦੇ ਕਿ ਇਹਦੇ ਤੇ ਨਿਬੇੜਾ ਕਰੋ। ਪਰ ਨਾਲ ਹੀ ਉਹ ਜਥੇਦਾਰ ਸਾਹਿਬ ਨੂੰ ਇਹ ਕਹਿੰਦੇ ਨੇ ਕਿ ਜੇ ਕੇਂਦਰ ਨਹੀਂ ਸੁਣਦੀ, ਬੀਜੇਪੀ ਨਹੀਂ ਸੁਣਦੀ, ਤਾਂ ਜਿਵੇਂ ਤੁਸੀਂ ਆ ਬੇਅਦਬੀ ਰੋਕੂ ਐਕਟ ਦੇ ਮਾਮਲੇ ਚ ਸਾਰੇ ਸਿੱਖ MLA ਸੱਦੇ ਨੇ, ਉਵੇਂ ਬੀਜੇਪੀ ਦੇ ਸਿੱਖ ਲੀਡਰ ਸੱਦ ਲਓ ਨਾ ਅਕਾਲ ਤਖਤ ਸਾਹਿਬ ਦੀ ਉੱਥੇ ਸਕੱਤਰੇ ਤੇ ਸੱਦ ਲਓ, ਜੋ ਸੱਦ ਸਕਦੇ ਹੋ, ਜੇ ਵਜ਼ੀਰ ਤੇ ਨਹੀਂ ਸੱਦਣੇ। ਠੀਕ ਹੈ। ਹੁਣ ਇਹ ਤੋੜ ਤਾਂ ਲਿਆ, ਇਹ ਪਿਰਤ ਪਾ ਤਾਂ ਲਈ। ਹੁਣ ਇਹ ਸਵਾਲ ਆਇਆ ਕਰੂਗਾ ਬਾਰ-ਬਾਰ ਏਦਾਂ। ਹੁਣ ਬਲਵੰਤ ਸਿੰਘ ਰਾਜੋਆਣਾ ਨੇ ਇਹ ਆਪਣੀ ਚਿੱਠੀ ਜਥੇਦਾਰ ਸਾਹਿਬ ਨੂੰ ਸਵਾਲ ਪਾਇਆ ਜੀ ਕਿ ਬੀਜੇਪੀ ਦੇ ਸਿੱਖ ਲੀਡਰਾਂ ਨੂੰ ਬੁਲਾਓ ਤੇ ਬੁਲਾ ਕੇ ਪੁੱਛੋ ਵੀ ਕਿ ਤੁਸੀਂ ਫੈਸਲਾ ਕਿਉਂ ਨਹੀਂ ਕਰਦੇ ਤੇ ਚੁੱਪ ਕਿਉਂ ਇੰਨੇ ਸਾਲਾਂ ਕਿਸੇ ਤਣ ਪੱਤਰ ਕਿਉਂ ਨਹੀਂ ਲਾਉਂਦੇ, ਕਿ SGPC ਉਹਦੇ ਉੱਤੇ ਲੜਾਈ ਕਿਉਂ ਨਹੀਂ ਵਿੱਢ ਪਾ ਰਹੀ, ਕਿਉਂ ਨਹੀਂ ਉਹਦੇ ਉੱਤੇ ਮਾਹੌਲ ਬਣਾ ਪਾ ਰਹੀ। ਸੋ ਇਹ ਇਕੱਲੇ ਇਹਦੇ ਤੇ ਕਿੰਨੇ ਹੀ ਮਸਲੇ ਨੇ, ਕੇਂਦਰ ਨਾਲ ਜਿਹੜੇ ਮਸਲੇ ਆਉਂਦੇ ਨੇ। ਤੇ ਇਹੀ ਹਾਲ ਸਾਡੀਆਂ ਸਰਕਾਰਾਂ ਦਾ। ਜਿੱਥੇ ਪੰਜਾਬ ਚ ਦੂਜੀਆਂ ਪਾਰਟੀਆਂ ਜਿਹਦਾ ਕੇਂਦਰ ਚ ਰਾਜ ਨਹੀਂ ਹੈਗਾ, ਉਹਨਾਂ ਦੇ MC ਵੱਧ ਜਿੱਤ ਕੇ ਸੀ, ਉੱਥੇ ਡੰਡੇ ਦੇ ਜ਼ੋਰ ਨਾਲ ਆਪਣੇ ਪ੍ਰਧਾਨ, ਆਪਣੇ ਮੇਅਰ ਬਣਾ ਲਏ ਆਮ ਆਦਮੀ ਪਾਰਟੀ। ਤੇ ਜਿੱਥੇ ਕੇਂਦਰ ਵਾਲਾ ਮਾਮਲਾ ਸੀ, ਉੱਥੇ ਸਿਨਲ ਜਾਖੜ ਲੱਤ ਢਾ ਕੇ ਖੜ ਗਿਆ, ਉੱਥੇ ਕੁਝ ਨਹੀਂ ਹੋਇਆ ਇਹਨਾਂ ਤੋਂ, ਉੱਥੇ ਅਗਲੇ ਬਣਾ ਗਏ ਆਪਣਾ, ਉੱਥੇ ਬੀਜੇਪੀ ਦਾ ਬਣ ਗਿਆ ਜੀ। ਸੋ ਇਸ ਲਈ ਕੇਂਦਰ ਤੋਂ ਇਹਦਾ ਮਤਲਬ ਸਾਡੀਆਂ ਧਾਰਮਿਕ, ਸਮਾਜਿਕ ਤੇ ਸਰਕਾਰਾਂ ਵੀ ਡਰ ਲੱਗ ਪਈਆਂ। ਸਹੀ, ਆਡਾ ਲੈਣ ਦਾ ਮਤਲਬ ਕਿ ਲੱਤ ਢਾ ਕੇ ਖੜਨ ਦਾ ਦਮੇ ਨਹੀਂ ਰਿਹਾ। ਸੋ ਇਸ ਲਈ ਇਸ ਚਿੱਠੀ ਨੇ ਇੱਕ ਨਵਾਂ ਸਵਾਲ ਜਥੇਦਾਰ ਸਾਹਿਬ ਮੂਹਰੇ ਪਾਇਆ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਉਹ ਇਹਦੇ ਤੇ ਮੂੰਹ ਖੋਲਦੇ ਨੇ, ਚੁੱਪ ਰਹਿੰਦੇ ਨੇ, ਤੋਂ ਕਿਨਾਰਾ ਕਰਦੇ ਨੇ, ਕਿ ਕੋਈ ਆ ਕੇ ਫੈਸਲਾ ਲੈਂਦੇ ਨੇ। ਜੀ ਬਿਲਕੁਲ, ਗੱਲਾਂ ਤਾਂ ਕਰਦੇ ਨੇ ਵੱਧ ਅਧਿਕਾਰਾਂ ਦੀਆਂ, ਫੈਡਰਲਿਜ਼ਮ ਦੀਆਂ, ਪਰ ਜਿਹੜੇ ਬਚੇ ਖੋਚੇ ਰਾਈਟ ਨੇ ਉਹ ਕਿਹੜਾ ਵਰਤ ਲੈਂਦੇ ਨੇ। ਉਹ ਵੀ ਤਾਂ ਮਿੱਟੀ ਘੱਟੇ ਹੀ ਰੋਲ ਰਹੇ ਨੇ। ਜਿਵੇਂ ਤੁਸੀਂ ਕਿਹਾ ਵੀ ਕੇਂਦਰ ਮੂਹਰੇ ਸਾਰੇ ਕੋਈ ਵੀ ਨਹੀਂ ਖੜਦਾ ਨਜ਼ਰ ਆਉਂਦਾ। ਜਿਹੜੇ ਬਚੇ ਖੋਚੇ ਨੇ ਉਹਨਾਂ ਦੀ ਤਾਂ ਪਹਿਰੇਦਾਰੀ ਕਰ ਲਓ। ਇਹ ਤਾਂ ਨਹੀਂ ਸਾਰਾ ਕੁਝ ਹੀ ਕੇਂਦਰ ਕੋਲ ਹੈ, ਕੁਛ ਤਾਂ ਤੁਹਾਡੇ ਕੋਲੇ ਹੈ। ਜਮਾ ਵੀ ਕੁਛ ਨਹੀਂ, ਧਰਨਾ ਲਾਉਣ ਦਾ ਹੱਕ ਤਾਂ ਤੁਹਾਡੇ ਕੋਲ ਹੀ ਹੈ। ਜੇ ਜਵਾਕ 12-13 ਸਾਲ ਦੀ ਬੱਚੀ ਜਾ ਕੇ ਨੀਟ ਦੇ ਖਿਲਾਫ ਧਰਨਾ ਲਾ ਸਕਦੀ ਹੈ, ਤੁਹਾਨੂੰ ਕੀ ਹੋਇਆ? ਤੁਹਾਨੂੰ ਤਾਂ ਉੱਥੇ ਚੱਕਣ ਤੋਂ ਪਹਿਲਾਂ ਵੀ 100 ਵਾਰੀ ਸੋਚਣਗੇ, ਪਰ ਨਹੀਂ, ਇੰਨਾ ਦਮ ਹੀ ਹੈ ਨਹੀਂਗਾ ਜੀ ਇਹਨਾਂ ਦੇ ਵਿੱਚ। ਜਾਂਦੇ ਦੀ ਗੱਲ ਕਰੀਏ ਅਮਰੀਕਾ ਵਪਾਰ ਸਮਝੌਤੇ ਦੀ, ਕਹਿੰਦੇ ਇਹਦੇ ਵਿਰੋਧ ਦੇ ਵਿੱਚ SKM ਨੇ ਪੂਰੇ ਦੇਸ਼ ਭਰ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਨੇ ਜੀ। ਪ੍ਰਵੀਨ ਜੀ, ਇੱਕ ਦਿਨ ਪਹਿਲਾਂ ਕੁਝ ਦੂਜੀਆਂ ਜਥੇਬੰਦੀਆਂ, ਪੰਨੂ ਪੰਧੇਰ ਹੋਰੀ, ਗੁਰਨਾਮ ਚੰਦੂਨੀ ਹੋਰੀ, ਇਹਨਾਂ ਨੇ ਦਿੱਲੀ ਜਾਣ ਦਾ ਫੈਸਲਾ ਕੀਤਾ ਸੀ ਇਸੇ ਅਮਰੀਕਾ ਡੀਲ ਦੇ ਮਾਮਲੇ ਤੇ। ਗੁਰਨਾਮ ਚੰਦੂਨੀ ਹੋਰੀ ਚੱਕ ਲਏ, ਦਿੱਲੀ ਕਿਸਾਨ ਘਾਟ ਤੱਕ ਵੀ ਨਹੀਂ ਜਾਣ ਦਿੱਤੇ, ਸਾਡੇ ਵਾਲੇ ਸ਼ੰਭੂ ਤੇ ਰੋਕ ਲਏ, ਉੱਥੋਂ ਪੜੋਸ ਕੇ ਮੋੜ ਤੇ ਕਿ ਜਾਓ ਜੀ ਤੁਹਾਨੂੰ ਮੀਟਿੰਗ ਦੇ ਦਾਂਗੇ, ਹੈ ਨਾ। ਇਹ ਮੁੜਿਆ ਏ 100 ਬੱਚਿਆਂ ਵਾਂਗ। ਤੇ ਉਸ ਤੋਂ ਬਾਅਦ ਇੱਧਰ ਦੂਸਰੇ ਪਾਸੇ SKM ਕਹਿੰਦੀ ਜੀ ਸਾਡਾ ਕੱਲ ਸੀਗਾ, ਉਹਨਾਂ ਨੇ ਕੱਲ ਦੇਸ਼ ਭਰ ਤੇ ਪ੍ਰਦਰਸ਼ਨ ਕੀਤੇ, ਜੰਤਰ ਮੰਤਰ ਤੇ ਵੀ ਕੁਝ ਧਿਰਾਂ ਪਹੁੰਚੀਆਂ ਤੇ ਕੁਝ ਨੇ ਆਪੋ ਆਪਣੇ ਸੂਬਿਆਂ 'ਚ ਪ੍ਰਦਰਸ਼ਨ ਕੀਤੇ। ਪੰਜਾਬ 'ਚ ਵੀ 40 ਤੋਂ ਵੱਧ ਟੋਲ ਪਲਾਜ਼ੇ ਫ੍ਰੀ ਕਰਾਏ ਗਏ, ਉੱਥੇ ਰੈਲੀਆਂ, ਮੁਜ਼ਾਹਰੇ, ਪ੍ਰਦਰਸ਼ਨ ਹੋਏ।
ਜੀ ਤੇ ਇੱਕੋ ਇੱਕ ਧਿਰ ਹੈ ਜਿਹੜੀ ਅਮਰੀਕਾ ਡੀਲ ਦੇ ਉੱਤੇ ਲੜ ਰਹੀ ਆ, ਕਿਸਾਨ ਜਥੇਬੰਦੀਆਂ ਨੇ, ਜੀ ਸਹੀ ਹੈ ਪਰ ਬਿਲਕੁਲ। ਉਹ ਲੜ ਰਹੀਆਂ ਨੇ ਵੱਖ-ਵੱਖ ਪਲੇਟਫਾਰਮਾਂ ਤੇ, ਅਜੇ ਇੱਕ ਸੁਰ ਇਕਜੁੱਟ ਨਹੀਂ ਹੈਗੀ। ਹੂੰ ਜਦੋਂ ਕਿ ਚਾਹੀਦਾ ਤੇ ਹੈ ਕਿ ਮਜ਼ਦੂਰ ਵੀ, ਵਪਾਰੀ ਵੀ, ਦੁਕਾਨਦਾਰ ਵੀ ਇਹਨਾਂ ਦੇ ਨਾਲ ਆਵੇ। ਇਹ ਸਮੁੱਚੇ ਦੇਸ਼ ਦਾ ਮਸਲਾ, ਹੂੰ ਹੂੰ ਸਮੁੱਚੇ ਦੇਸ਼ ਦੀ ਅਰਥਚਾਰੇ ਦੇ ਉੱਤੇ ਅਸਰ ਪੈਣਾ ਹੈ। ਹੂੰ ਕਿਸਾਨੀ ਦੇ ਸਹਾਇਕ ਧੰਦਿਆਂ ਤੇ, ਕਾਰੋਬਾਰੀਆਂ, ਦੁਕਾਨਦਾਰਾਂ ਦੇ ਉੱਤੇ ਸਭ ਤੇ ਅਸਰ ਪੈਣਾ ਹੈ। ਹੂੰ ਤੇ ਪਰ ਅਜੇ ਜਦੋਂ ਅਸੀਂ ਇਹ ਸਮਝਦੇ ਇਹ ਸਾਰਿਆਂ ਦੇ ਵਿੱਚ ਜੇ ਸਰਕਾਰਾਂ ਕੋਈ ਆਡਾ ਲੈਂਦਾ ਦਿਖਦਾ ਤਾਂ ਉਹ ਅਜੇ ਫਿਲਹਾਲ ਕਿਸਾਨ ਜਥੇਬੰਦੀਆਂ, ਮੈਂ ਕਹਿੰਦਾ ਜੇ ਲੱਖ ਖਾਮੀਆਂ ਹੋਣ, ਜੀ ਪਰ ਉਹਦੇ ਬਾਵਜੂਦ ਵੀ ਉਹ ਘੇਰਦੀਆਂ ਨੇ। ਤੇ ਮੈਨੂੰ ਲੱਗਦਾ ਜੇ ਮੁੜ ਕੇ ਇਕਜੁੱਟ ਹੋਣ ਨਾ ਹੋਈਆਂ ਤਾਂ ਇਹ ਸਰਕਾਰਾਂ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਤੋੜਨ ਚ, ਕਿਨਾਰੇ ਕਰਨ ਚ ਕਾਮਯਾਬ ਹੋ ਜਾਣਗੀਆਂ, ਜਿਸ ਤਰ੍ਹਾਂ ਉਹ ਲੱਗੀਆਂ ਨੇ। ਇਸ ਲਈ ਇਹਨਾਂ ਨੂੰ ਆਪ ਵੀ ਇਕਜੁੱਟ ਹੋਣਾ ਪੈਣਾ ਤੇ ਆ ਨੌਜਵਾਨ ਵਰਗ, ਜਿਹੜਾ ਵਿਦਿਆਰਥੀ ਵਰਗ ਹੈ, ਇਹਨੂੰ ਵੀ ਸਮਝਣਾ ਪੈਣਾ। ਜਿਹੜੇ ਉੱਥੇ ਬੈਠ ਕੇ ਹੁਣ ਕਹਿੰਦੇ ਨੇ ਨਾ, ਟਰੈਕਟਰ ਵਾਲੇ ਆ ਜਾਓ, ਸਿੱਖ ਬਾਈ ਆ ਜਾਓ, ਪੰਜਾਬੀਓ ਆ ਜਾਓ, ਹੈ ਨਾ, ਤੇ ਉਹਨਾਂ ਨੂੰ ਵੀ ਸਮਝਣਾ ਪੈਣਾ ਕਿ ਜਦੋਂ ਪੰਜਾਬ ਕਿਸੇ ਮਸਲੇ ਤੇ ਖੜਦਾ ਤਾਂ ਉਹ ਦੇਸ਼ ਦਾ ਮਸਲਾ ਹੀ ਹੁੰਦਾ, ਉਹ ਇਕੱਲੇ ਆਪਣੇ ਨਿੱਜ ਲਈ ਨਹੀਂ ਖੜਦਾ। ਉੱਥੇ ਤੁਹਾਨੂੰ ਵੀ ਖੜਨਾ ਚਾਹੀਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਦੇਖੋ ਆਵਾਜ਼ਾਂ ਮਾਰਨੀਆਂ ਤਾਂ ਕੋਈ ਔਖੀਆਂ ਨਹੀਂ, ਆਵਾਜ਼ਾਂ ਮਾਰਨ ਦੇ ਲਈ ਇਹ ਵੀ ਜ਼ਰੂਰੀ ਹੈ ਨਾ ਵੀ ਜਦੋਂ ਤੁਹਾਨੂੰ ਆਵਾਜ਼ ਵੱਜਦੀ ਜਾਂ ਤੁਸੀਂ ਵੀ ਕਦੇ ਜਾਂਦੇ ਹੋ, ਬੋੜਦੇ ਹੋ ਉੱਥੇ, ਇਹ ਵੀ ਜ਼ਰੂਰੀ ਹੈ। ਅੰਦੋਲਨ ਕਲਾ ਇਹ ਥੋੜਾ ਵੀ ਇਕੱਲੇ ਇੱਕ ਧਿਰ ਜਾਂ ਇੱਕ ਖਾਸ ਵਿਚਾਰਧਾਰਾ ਹੀ ਲੜਦੀ ਹੈ, ਲੋਕ ਜੁੜ ਕੇ ਅੰਦੋਲਨ ਬਣਦਾ ਸ਼ਰਮਾ ਜੀ। ਇਸ ਤਰ੍ਹਾਂ ਨਹੀਂ ਹੁੰਦਾ। ਐਡੀ ਸਰਕਾਰ ਅਕਸਰ ਜੋ ਮਰਜ਼ੀ ਆ, ਆਪਾਂ ਨੂੰ ਪਤਾ ਹੀ ਹੈ, ਦੁਨੀਆ ਭਰ ਦੇ ਵਿੱਚ ਵੱਡੇ ਲਾਰਜੈਸਟ ਇੱਕ ਸਿਸਟਮ ਵਾਲੀ ਸਰਕਾਰ ਆ ਮੋਦੀ ਸਰਕਾਰ, ਔਰ ਜਿਹੜੀ ਇੱਕ ਦੋ ਸਾਲ ਦੀ ਐਸਟੈਬਲਿਸ਼ ਨਹੀਂ ਹੈ, ਪਿਛਲੇ 12 ਸਾਲਾਂ ਤੋਂ ਮਸ਼ੀਨਰੀ ਤੇ ਕਾਬਜ਼ ਹੈ। ਹੁਣ ਤਾਂ ਉਹਨਾਂ ਨੇ ਆਪਦੀ ਸੋਚ ਵਾਲੇ ਬੰਦੇ ਫਿੱਟ ਕੀਤੇ ਹੋਏ ਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਰਾਈਟ ਕਰ ਦੇਣਾ, ਮਤਲਬ ਅੰਦੋਲਨ ਕਰਨਾ ਜਾਂ ਪ੍ਰੋਟੈਸਟ ਕਰਨਾ ਵੀ ਇੱਕ ਰਾਈਟ ਆ। ਉਹ ਕਹਿੰਦੇ ਵੀ ਤੁਹਾਡੀ ਜ਼ਰੂਰਤ ਕਿਵੇਂ ਹੋਈ, ਬਸ ਗੱਲ ਹੀ। ਹਾਂਜੀ ਬਹੁਤ ਧੰਨਵਾਦ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਅੰਦੋਲਨ ਦੇ ਮਾਮਲੇ ਦੇ ਵਿੱਚ, ਦਿੱਲੀ ਦੇ ਮਾਮਲੇ ਦੇ ਵਿੱਚ ਲੋਕਾਂ ਦੇ ਖਾਸੇ ਸਵਾਲ ਸਨ ਮਨਾਂ ਦੇ ਵਿੱਚ। ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਪਸੰਦ ਆਏ ਹੋਣਾ, ਉਹਨਾਂ ਨੂੰ ਹੋਰ ਵੀ ਕਈ ਜਾਣਕਾਰੀਆਂ ਜਿਹੜੀਆਂ ਨੇ ਅਹਿਮ ਨੇ ਉਹ ਮਿਲੀਆਂ ਹੋਣਗੀਆਂ। ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।